ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਅੱਜ ਅਸੀਂ ਲਾਹੌਰ ਦੇ ਬਹੁਤ ਹੀ ਮਸ਼ਹੂਰ ਦਰਵਾਜ਼ੇ ਟਕਸਾਲੀ ਗੇਟ ਦੇ ਕੋਲ ਪਹੁੰਚੇ ਹਾਂ। ਇਹ ਗੇਟ ਸਦੀਆਂ ਦਾ ਇਤਿਹਾਸ ਆਪਣੇ ਅੰਦਰ ਸਮਾਈ ਬੈਠਿਆ। ਅੱਜ ਕਰਾਂਗੇ ਅਸੀਂ ਉਸੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਜਿਨ੍ਹਾਂ ਵਿੱਚੋਂ ਪਾਕਿਸਤਾਨ ਦਾ ਪਹਿਲਾ ਸਿਨੇਮਾ ਪਾਕਿਸਤਾਨ ਟਾਕੀ ਸਿਨੇਮਾ, ਇਸ ਤੋਂ ਇਲਾਵਾ ਮਲਕਾ ਤਰਨਮ ਨੂਰ ਜਹਾਂ ਦਾ ਘਰ, ਸਰ ਗੰਗਾ ਰਾਮ ਜਿਨ੍ਹਾਂ ਨੇ ਬਹੁਤ ਹੀ ਉੱਚੇ ਪੱਧਰ ਤੇ ਕੰਮ ਕੀਤਾ, ਉਹਨਾਂ ਦਾ ਘਰ ਵੀ ਇਸੇ ਜਗ੍ਹਾ ਦੇ ਵਿੱਚ ਹੈ। ਅਤੇ ਇਸ ਤੋਂ ਇਲਾਵਾ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਉਸਤਾਦ ਦਾਮਨ ਜੀ ਦਾ ਘਰ ਵੀ ਇੱਥੇ ਹੀ ਹੈ। ਆਪਾਂ ਇਹਨਾਂ ਸਾਰੇ ਇਤਿਹਾਸਿਕ ਸਥਾਨਾਂ ਦੇ ਕਰਾਂਗੇ ਸੈਰ। ਬਣੇ ਰਹੋ ਮੇਰੇ ਨਾਲ, ਦੇਖਦੇ ਹਾਂ ਟਕਸਾਲੀ ਗੇਟ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਟਕਸਾਲੀ ਗੇਟ ਦੇ ਵਿੱਚ ਦਾਖਲ ਹੁੰਨੇ ਆ, ਸਾਨੂੰ ਇੱਕ ਬਹੁਤ ਹੀ ਸੋਹਣਾ ਰੱਬ ਦਾ ਘਰ, ਇੱਕ ਮਸਜਿਦ ਦੇਖਣ ਨੂੰ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਇਹ ਮਸਜਿਦ ਵਜ਼ੀਰ ਖਾਨ ਤੋਂ ਵੀ ਪੁਰਾਣੀ ਹੈ ਅਤੇ ਇਤਿਹਾਸਿਕ ਮਸਜਿਦ ਹੈ। ਅਤੇ ਇਸ ਗੱਲ ਦਾ ਬਹੁਤ ਵੱਡਾ ਸਬੂਤ ਇਹ ਹੈ ਕਿ ਇਹਦੀ ਕੰਸਟਰਕਸ਼ਨ ਦੇ ਵਿੱਚ ਇਸਤੇਮਾਲ ਹੋਣ ਵਾਲੀ ਉਹ ਛੋਟੀ ਇੱਟ ਹੈ ਜਿਹੜੀ ਮੁਗਲ ਦੌਰ ਦੇ ਵਿੱਚ ਨਾਨਕਸ਼ਾਹੀ ਇੱਟ ਯੂਜ਼ ਹੁੰਦੀ ਸੀ, ਜੋ ਕਿ ਇਸ ਗੱਲ ਦਾ ਬਹੁਤ ਵੱਡਾ ਸਬੂਤ ਹੈ ਕਿ ਇਹ ਇੱਕ ਇਤਿਹਾਸਿਕ ਮਸਜਿਦ ਹੈ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਟਕਸਾਲੀ ਗੇਟ 'ਚ ਦਾਖਲ ਹੁੰਨੇ ਆ, ਸਾਨੂੰ ਇਤਿਹਾਸਿਕ ਬਿਲਡਿੰਗਾਂ ਦਾ ਇੱਕ ਮੰਜ਼ਰ ਦੇਖਣ ਨੂੰ ਮਿਲਦਾ ਹੈ। ਇਸ ਸਮੇਂ ਜਿਹੜੀ ਆਪਾਂ ਬਿਲਡਿੰਗ ਦੇਖ ਰਹੇ ਹਾਂ, ਕਿਹਾ ਜਾਂਦਾ ਹੈ ਇਹ 100 ਸਾਲ ਪੁਰਾਣੀ ਹੈ। ਔਰ ਅੱਜ ਦੇ ਮਾਡਰਨ ਫਲੈਟ ਜਿਵੇਂ ਯੂਜ਼ ਹੁੰਦੇ ਆ, ਇਸ ਬਿਲਡਿੰਗ ਨੂੰ ਵੀ ਇਦਾਂ ਹੀ ਯੂਜ਼ ਕੀਤਾ ਜਾਂਦਾ ਸੀ। ਔਰ ਕਿੰਨੀ ਖੂਬਸੂਰਤੀ ਔਰ ਨਫਾਸਤ ਦੇ ਨਾਲ ਇਸ ਬਿਲਡਿੰਗ ਨੂੰ ਬਣਾਇਆ ਗਿਆ ਅਤੇ ਲੱਕੜੀ ਦਾ ਕੰਮ ਬਹੁਤ ਹੀ ਖੂਬਸੂਰਤ ਹੋਇਆ, ਜਿਹੜਾ ਕਿ ਅੱਜ ਵੀ ਖੂਬਸੂਰਤ ਮੰਜ਼ਰ ਪੇਸ਼ ਕਰਦਾ ਹੈ। ਅਤੇ ਜਦੋਂ ਇਹਨੂੰ ਬਣਾਇਆ ਗਿਆ ਹੋਵੇਗਾ ਉਦੋਂ ਇਹ ਕਿੰਨਾ ਖੂਬਸੂਰਤ ਅਤੇ ਦਿਲਕਸ਼ ਹੋਏਗਾ। ਔਰ ਇਹਦੇ ਥੱਲੇ ਬਹੁਤ ਹੀ ਸੋਹਣੀ ਖੁੱਸੇ ਦੀਆਂ ਦੁਕਾਨਾਂ ਪਾਈਆਂ ਗਈਆਂ। ਇਸ ਬਾਜ਼ਾਰ ਨੂੰ ਸ਼ੇਖੂਪੁਰੀਆ ਬਾਜ਼ਾਰ ਵੀ ਕਹਿੰਦੇ ਹੈ ਅਤੇ ਸ਼ਰਕਪੁਰ ਦੇ ਬਹੁਤ ਮਸ਼ਹੂਰ ਖੁੱਸਿਆਂ ਦੀ ਸੇਲ ਇਸ ਬਾਜ਼ਾਰ ਦੇ ਵਿੱਚ ਹੁੰਦੀ ਹੈ। ਔਰ ਇਹ ਇੱਕ ਇਤਿਹਾਸ ਹੈ ਜਿਹੜਾ ਕਿ ਆਪ ਜੀ ਨੂੰ ਅਸੀਂ ਦਿਖਾ ਰਹੇ ਹਾਂ, ਔਰ ਕਿੰਨਾ ਖੂਬਸੂਰਤ ਇਤਿਹਾਸ ਦੇਖ ਕੇ ਰੂਹ ਰਾਜ਼ੀ ਹੋ ਜਾਂਦੀ ਹੈ। ਦਰਸ਼ਕੋ, ਇਸ ਪੁਰਾਤਨ ਬਿਲਡਿੰਗ ਨੂੰ ਕਟਰੀ ਸਾਹਿਬਜ਼ਾਦਾ ਅਬਦੁਲ ਹਮੀਦ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਂ ਨਾਲ ਮਨਸੂਬ ਹੈ। ਔਰ ਦੇਖੋ ਕਿੰਨਾ ਖੂਬਸੂਰਤ ਗੇਟ ਬਣਾਇਆ ਗਿਆ ਇਹਦਾ, ਜਿਹੜਾ ਅੱਜ ਵੀ ਆਪਣੀ ਉਸੇ ਹਾਲਤ 'ਚ ਮੌਜੂਦ ਹੈ। ਕੁਝ ਵਕਤ ਨੇ ਇਹਦੀ ਹਾਲਤ ਨੂੰ ਖਰਾਬ ਕਰ ਦਿੱਤਾ ਹੈ, ਪਰ ਆਪਣੀ ਜਗ੍ਹਾ ਦੇ ਉੱਤੇ ਨਸਬ ਹੈਗਾ ਮਜ਼ਬੂਤੀ ਦੇ ਨਾਲ। ਕਿਹਾ ਜਾਂਦਾ ਹੈ ਕਿ ਇਸ ਜਗ੍ਹਾ ਨੂੰ ਫਲੈਟਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਮਾਡਰਨ ਫਲੈਟ ਬਣਾਏ ਜਾਂਦੇ ਜਿਹਦੇ ਵਿੱਚ ਲੋਕ ਰਿਹਾਇਸ਼ ਕਰਦੇ ਨੇ। ਇਹਨੂੰ ਪੁਰਾਤਨ ਵਕਤ ਦੇ ਵਿੱਚ ਫਲੈਟਸ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਸੀ। ਔਰ ਇਹਦੇ ਉੱਪਰ ਦਾ ਡਿਜ਼ਾਈਨ ਬਹੁਤ ਹੀ ਖੂਬਸੂਰਤ ਬਣਾਇਆ ਗਿਆ, ਔਰ ਲੱਕੜੀ ਦਾ ਕੰਮ ਬਹੁਤ ਹੀ ਉਮਦਾ ਤੇ ਬੇਮਿਸਾਲ ਦੇਖਣ ਨੂੰ ਮਿਲਦਾ ਹੈ। ਹਾਂਜੀ, ਇੱਥੋਂ ਦੇ ਵਸਨੀਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹਦੇ ਅੰਦਰ ਅੱਜ ਵੀ ਲੋਕ ਰਿਹਾਇਸ਼ ਪਜ਼ੀਰ ਹਨ, ਕਿਉਂਕਿ ਸਰਮਾਏ ਦੀ ਕਿੱਲਤ ਹੋਣ ਕਰਕੇ ਉਹ ਇਹਦੀ ਰਿਸਟੋਰੇਸ਼ਨ ਨਹੀਂ ਕਰ ਸਕੇ। ਬਟ ਕਾਫੀ ਸਾਰੀ ਫੈਮਲੀਆਂ ਜਿਹੜੀਆਂ ਅੱਜ ਵੀ ਇਹਦੇ ਅੰਦਰ ਆਬਾਦ ਹਨ। ਹਾਂਜੀ ਮਿੱਤਰ ਪਿਆਰੋ, ਇਸ ਸਮੇਂ ਮੈਂ ਜਿਸ ਬਿਲਡਿੰਗ ਦੇ ਅੱਗੇ ਖਲੋਤਾ, ਕਿਹਾ ਜਾਂਦਾ ਹੈ ਕਿ 1908 ਦੇ ਵਿੱਚ ਇਸ ਬਿਲਡਿੰਗ ਨੂੰ ਬਣਾਇਆ ਗਿਆ। ਅਤੇ ਜਦੋਂ ਬਣਾਇਆ ਗਿਆ ਸੀ ਇਹਦਾ ਨਾਮ ਰੱਖਿਆ ਗਿਆ ਅਜ਼ੀਜ਼ ਥੀਏਟਰ। ਉਸ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਜੁਬਲੀ ਸਿਨੇਮਾ। ਔਰ ਜਦੋਂ ਪਾਕਿਸਤਾਨ ਬਣਿਆ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹਦਾ ਨਾਮ ਰੱਖਿਆ ਗਿਆ ਪਾਕਿਸਤਾਨ ਟਾਕੀਜ਼। ਹਾਂਜੀ, ਮੈਂ ਗੱਲ ਕਰ ਰਿਹਾ ਇੰਟਰਟੇਨਮੈਂਟ ਦੀ ਉਹ ਦੁਨੀਆ ਦੀ, ਜਿੱਥੇ ਬਹੁਤ ਹੀ ਖੂਬਸੂਰਤ ਫਿਲਮਾਂ ਵੀ ਲੱਗਿਆ ਕਰਦੀਆਂ ਸਨ, ਫਨ ਹੁੰਦਾ ਸੀ। ਇੱਥੇ ਲੋਕਾਂ ਦਾ ਤਾਂਤਾ ਬੰਦਿਆ ਰਹਿੰਦਾ ਸੀ, ਮਤਲਬ ਇੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਹੁੰਦੀ। ਜਦੋਂ ਵੀ ਕਦੇ ਕਿਸੇ ਮੂਵੀ ਨੂੰ ਦਿਖਾਇਆ ਜਾਂਦਾ ਸੀ, ਮੂਵੀ ਬਣਦੀ ਸੀ, ਉਹਨੂੰ ਪਹਿਲੀ ਦਫਾ ਸ਼ੋਅ ਕੀਤਾ ਜਾਂਦੇ ਸੀ, ਉਹ ਇਸ ਥੀਏਟਰ ਦੇ ਵਿੱਚ ਆਉਂਦੇ ਸਨ। ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਕਲਾਕਾਰ ਜਿਹੜੇ ਦੇਸ਼ ਪ੍ਰਦੇਸ਼ ਤੋਂ ਆ ਕੇ ਇੱਥੇ ਪਰਫਾਰਮੈਂਸ ਕਰਦੇ ਸੀ। ਬਹੁਤ ਖੂਬਸੂਰਤ ਅਤੇ ਫਨ ਦੀ ਦੁਨੀਆ ਇੱਥੇ ਦੇਖਣ ਨੂੰ ਮਿਲਦੀ ਸੀ। ਅੱਜ ਇਹ ਖਸਤਾ ਹਾਲ ਤੇ ਬਦਹਾਲ ਹੈ। ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਐਸਾ ਸਮਾਂ ਬਣੇ ਕਿ ਇੱਥੇ ਫੇਰ ਉਹੀ ਰੌਣਕਾਂ ਆਬਾਦ ਹੋਣ, ਕਿਉਂਕਿ ਟਕਸਾਲੀ ਗੇਟ ਨੂੰ ਦੱਸਿਆ ਜਾਂਦਾ ਹੈ ਇੱਕ ਫਨ ਦੀ ਜਗ੍ਹਾ ਸੀ, ਇੱਕ ਮਸ਼ਹੂਰ ਜਗ੍ਹਾ, ਕਾਰੋਬਾਰ ਦੀ ਜਗ੍ਹਾ, ਜਿੱਥੇ ਬਹੁਤ ਸਿਆਣੇ ਲੋਕੀ ਅਤੇ ਸ਼ਾਇਰ ਅਤੇ ਹੋਰ ਵਿਦਵਾਨ ਵੀ ਰਹਿੰਦੇ ਸਨ। ਔਰ ਕਿੰਨੀ ਸੋਹਣੀ ਅਤੇ ਖੂਬਸੂਰਤ ਇਤਿਹਾਸਿਕ ਬਿਲਡਿੰਗ ਦੇਖਣ ਨੂੰ ਮਿਲ ਰਹੀ ਹੈ, ਜਿਹਦੇ ਵਿੱਚ ਦੱਸਿਆ ਜਾਂਦਾ ਹੈ ਕਿ ਫਨ ਅਤੇ ਇੰਟਰਟੇਨਮੈਂਟ ਦੀ ਇੱਕ ਬਹੁਤ ਵੱਡੀ ਦੁਨੀਆ ਵੀ ਘੱਟ ਹੈ, ਅਸੀਂ ਸਮੁੰਦਰ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਸਮੁੰਦਰ ਦੇਖਣ ਨੂੰ ਮਿਲਦਾ ਸੀ। ਅੱਜ ਇਹਦੀ ਤੁਸੀਂ ਹਾਲਤ ਦੇਖ ਸਕਦੇ ਹੋ, ਖਸਤਾ ਹਾਲ ਹੋ ਚੁੱਕੀ ਹੈ, ਪਰ ਜਿਸ ਵਕਤ ਇਹਨੂੰ ਬਣਾਇਆ ਗਿਆ ਸੀ ਉਹ ਬੜੇ ਜੋਬਨ ਦੇ ਉੱਤੇ ਸੀ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਇਹਦੀ ਮਸ਼ਹੂਰੀ ਇੰਨੀ ਸੀ ਕਿ ਦੂਰ ਦਰਾਜ਼ ਤੋਂ ਜਿੰਨੇ ਵੀ ਕਿਸੇ ਨੇ ਅਗਰ ਬਹੁਤ ਵੱਡੀ ਇੰਜੋਇਮੈਂਟ ਕਰਨੀ ਹੁੰਦੀ ਸੀ, ਉਹ ਇਸੇ ਜਗ੍ਹਾ ਦੇ ਵਿੱਚ ਆ ਕੇ ਫਿਲਮ ਦੇਖਦੇ ਸਨ। ਉਸ ਤੋਂ ਬਾਅਦ VCR ਆਏ, ਜਿਹੜੀਆਂ ਦੂਸਰੀਆਂ ਚੀਜ਼ਾਂ ਦੇ ਰਾਹੀਂ ਫਿਲਮ ਦਿਖਾਈ ਜਾਣ ਲੱਗੀ। ਹਰ ਪਿੰਡ ਦੇ ਵਿੱਚ ਇੱਕ ਵੱਖਰੇ ਢੰਗ ਨਾਲ ਫਿਲਮ ਦਿਖਾਈ ਜਾਂਦੀ ਸੀ, ਪਰ ਪਾਕਿਸਤਾਨ ਦੇ ਵਿੱਚ ਜਿਹੜਾ ਸਭ ਤੋਂ ਸ਼ੁਰੂਆਤੀ ਕੰਮ ਸੀ ਉਹ ਇਸ ਥੀਏਟਰ ਤੋਂ ਸ਼ੁਰੂ ਹੁੰਦਾ ਹੈ, ਜਿਹਨੂੰ ਪਾਕਿਸਤਾਨ ਟਾਕੀਜ਼ ਦੇ ਨਾਂ ਤੋਂ ਜਾਣਦੇ ਆ। ਔਰ ਕਿਹਾ ਜਾਂਦਾ ਹੈ ਕਿ 1908 ਦੇ ਵਿੱਚ ਇਹਨੂੰ ਬਣਾਇਆ ਗਿਆ, ਔਰ ਇਹਦੀ ਇਮਾਰਤ ਉਸੇ ਤਰ੍ਹਾਂ ਹੀ ਕਾਇਮ ਹੈ। ਤੁਸੀਂ ਮੇਰੇ ਉੱਤੇ ਦੇਖ ਸਕਦੇ ਹੋ, ਬਲੂ ਕਲਰ ਦਾ ਇਹਦਾ ਰੰਗ ਹੋਇਆ, ਬੜਾ ਖੂਬਸੂਰਤ ਹੈ। ਉਮੀਦ ਕਰਦੇ ਹਾਂ ਕਿ ਇਹਨੂੰ ਅਸੀਂ ਦੁਬਾਰਾ ਦੇਖ ਸਕੀਏ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਟਕਸਾਲੀ ਗੇਟ ਦੇ ਵਿੱਚ ਹੋਰ ਵੀ ਖੂਬਸੂਰਤ ਚੀਜ਼ਾਂ। ਬਣੇ ਰਹੋ ਮੇਰੇ ਨਾਲ।
ਹਾਂਜੀ ਮਿੱਤਰ ਪਿਆਰਿਓ, ਕਿਹਾ ਜਾਂਦਾ ਹੈ ਕਿ ਸਰ ਗੰਗਾ ਰਾਮ ਇੱਕ ਹਿੰਦੂ ਪਰਿਵਾਰ 'ਚ ਪੈਦਾ ਹੋਏ, ਪਰ ਉਹਨਾਂ ਦੇ ਅੰਦਰ ਦਰਦ ਇਨਸਾਨੀਅਤ ਦਾ ਸੀ। ਉਹਨਾਂ ਨੇ ਮਜ਼ਹਬ ਦੇ ਭੇਦਭਾਵ ਤੋਂ ਅਲੱਗ ਹੋ ਕੇ ਹਰ ਤਰ੍ਹਾਂ ਦਾ ਉਹ ਕੰਮ ਕੀਤਾ ਜਿਹੜੀ ਮਨੁੱਖਤਾ ਦੀ ਸੇਵਾ ਕਰਦਾ ਹੈ। ਉਹਨਾਂ ਨੇ ਬਹੁਤ ਖੂਬਸੂਰਤ ਹਸਪਤਾਲ ਬਣਾਏ, ਇਮਾਰਤਾਂ ਬਣਾਈਆਂ, ਜ਼ਰਾਏ ਆਮਦਰਫਤ ਵਾਸਤੇ ਉਹਨਾਂ ਨੇ ਰਸਤੇ ਬਣਾਏ, ਨਹਿਰਾਂ ਬਣਾਈਆਂ। ਬਹੁਤ ਵੱਡੇ ਕਿਸਾਨ ਵੀ ਮੰਨੇ ਜਾਂਦੇ ਕਿਉਂਕਿ ਉਹਨਾਂ ਨੇ ਕਿਸਾਨ ਦੀ ਇੱਕ ਬਹੁਤ ਵੱਡੀ ਮਦਦ ਕੀਤੀ। ਉਸ ਵਕਤ ਦੀਆਂ ਮਸ਼ੀਨਰੀਆਂ, ਆਰਕੀਟੈਕਚਰ, ਇੰਜੀਨੀਅਰਿੰਗ ਦੇ ਨਾਲ ਇਹੋ ਜਿਹੇ ਕਾਰਨਾਮੇ ਕੀਤੇ ਜਿਹੜੇ ਕਿ ਉਸ ਸਮੇਂ ਦੇ ਵਿੱਚ ਬੇਮਿਸਾਲ ਸਨ। ਇਹਨਾਂ ਹੀ ਸਲਾਹਤਾਂ ਕਰਕੇ ਗੋਰਿਆਂ ਨੇ ਉਹਨੂੰ ਸਰ ਦਾ ਰੁਤਬਾ ਦਿੱਤਾ। ਕਿਹਾ ਜਾਂਦਾ ਹੈ ਕਿ ਸਰ ਗੰਗਾ ਰਾਮ ਨੇ ਇਤਨੀ ਇਤਿਹਾਸਿਕ ਖੂਬਸੂਰਤੀ ਦੇ ਨਾਲ ਇਸ ਲਾਹੌਰ ਦਾ ਨਿਰਮਾਣ ਕੀਤਾ। ਉਹਨਾਂ ਦੇ ਸਾਹਮਣੇ ਪੂਰਾ ਬਰਸਗੀਰ ਸੀ, ਪਰ ਉਹਨਾਂ ਦੇ ਹਿੱਸੇ ਆਈ ਲਾਹੌਰ ਦੀ ਖੂਬਸੂਰਤੀ। ਉਹਨਾਂ ਨੇ ਲਾਹੌਰ ਨੂੰ ਖੂਬਸੂਰਤ ਬਣਾਇਆ। ਜਿਹੜਾ ਲਾਹੌਰ ਅੱਜ ਅਸੀਂ ਇਸ ਸਮੇਂ 'ਚ ਦੇਖ ਰਹੇ ਹਾਂ, ਜਿੰਨੀ ਖੂਬਸੂਰਤੀ ਅਤੇ ਕਾਰੀਗਰੀ ਨਜ਼ਰ ਆਉਂਦੀ ਹੈ, ਇਹ ਸਾਰੀ ਸਰ ਗੰਗਾ ਰਾਮ ਦੀ ਦੇਣ ਹੈ। ਤੇ ਅਸੀਂ ਉਹਨਾਂ ਦੇ ਘਰ ਦੇ ਅੱਗੇ ਖਲੋਤੇ ਹਾਂ। ਬੜਾ ਸਾਦਗੀ ਦੇ ਨਾਲ ਬਣਿਆ ਹੋਇਆ ਘਰ, ਅਤੇ ਉਹਨਾਂ ਦਾ ਘਰ ਉਹ ਰੌਣਕਾਂ ਉਹ ਗਲੀਆਂ ਦੇ ਵਿੱਚ ਸੀ। ਅਸੀਂ ਜਦੋਂ ਉਹਨਾਂ ਦਾ ਮੁੱਢਲਾ ਜੀਵਨ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਇੱਕ ਬਹੁਤ ਵੱਡੇ ਆਰਟਿਸਟ ਹਨ ਜਿਨ੍ਹਾਂ ਨੇ ਕਮਾਲ ਦੀ ਆਰਟ ਦੇ ਨਾਲ ਪੂਰੀ ਦੁਨੀਆ ਨੂੰ ਹੈਰਾਨ ਕੀਤਾ। ਅਤੇ ਉਹਨਾਂ ਦੀ ਆਰਟ ਦੀ ਵਜ੍ਹਾ ਵੀ ਇਹੀ ਹੈ ਕਿ ਉਹ ਉਸ ਗਲੀ ਦੇ ਵਿੱਚ ਰਹਿੰਦੇ ਸੀ ਜਿੱਥੇ ਚੱਪੇ ਚੱਪੇ ਤੇ ਸਾਨੂੰ ਆਰਟ ਦੇਖਣ ਨੂੰ ਮਿਲਦਾ ਹੈ। ਕਿਉਂਕਿ ਅਸੀਂ ਜਦੋਂ ਹੀ ਪਿੱਛੋਂ ਸ਼ੁਰੂ ਕੀਤਾ ਸੀ, ਇਸ ਗਲੀ ਦੇ ਵਿੱਚ ਅੰਦਰ ਇੰਟਰ ਹੁੰਦਿਆਂ ਹੀ ਖੂਬਸੂਰਤ ਆਰਟਿਸਟ ਨਜ਼ਰ ਆਉਂਦੇ ਨੇ, ਜਿਹੜੇ ਕਿ ਅੱਜ ਦੇ ਦੌਰ ਦੇ ਆਰਟਿਸਟ ਵੀ ਨਜ਼ਰ ਆਉਂਦੇ ਨੇ, ਔਰ ਪੁਰਾਣੇ ਦੌਰ ਦੀਆਂ ਉਹ ਝਲਕਾਂ ਦੇਖਣ ਨੂੰ ਮਿਲਦੀਆਂ ਹੈ ਜਿੱਥੇ ਉਹ ਆਰਟਿਸਟ ਬਹਿੰਦੇ ਸਨ, ਜਿਹਦੇ ਵਿੱਚ ਸਾਨੂੰ ਪਾਕਿਸਤਾਨ ਟਾਕੀ ਸਿਨੇਮਾ ਵੀ ਦੇਖਣ ਨੂੰ ਮਿਲਿਆ। ਅਤੇ ਇਸੇ ਹੀ ਰੂਹਾਨੀਅਤ ਦੇ ਨਾਲ, ਇਸੇ ਹੀ ਮਾਹੌਲ ਦੇ ਵਿੱਚ ਪਲੇ ਸਰ ਗੰਗਾ ਰਾਮ ਵੀ ਕਿਉਂ ਨਾ ਵੱਡੇ ਆਰਟਿਸਟ ਹੁੰਦੇ, ਜਿਨ੍ਹਾਂ ਨੇ ਇੰਨੀ ਖੂਬਸੂਰਤੀ ਦੇ ਨਾਲ ਪਾਕਿਸਤਾਨ, ਬਲਕਿ ਪਾਕਿਸਤਾਨ ਲਾਹੌਰ ਨੂੰ ਖੂਬਸੂਰਤ ਬਣਾਇਆ। ਅਤੇ ਇੱਕ ਉਹਨਾਂ ਦੀ ਸਭ ਤੋਂ ਵੱਡੀ ਗੱਲ ਸੀ, ਕਹਿੰਦੇ ਸੀ ਕਿ ਹਮੇਸ਼ਾ ਉਹ ਸਰਮਾਏ, ਘੱਟ ਸਰਮਾਏ ਦੇ ਵਿੱਚ ਇੱਕ ਬਹੁਤ ਵੱਡੀ ਅਤੇ ਖੂਬਸੂਰਤ ਚੀਜ਼ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਸਨ। ਅਤੇ ਇਹ ਗੱਲ ਉਸ ਸਮੇਂ ਦੀ ਸਰਕਾਰ ਨੂੰ ਬਹੁਤ ਪਸੰਦ ਸੀ। ਇਸੇ ਹੀ ਕਰਕੇ ਉਹਨਾਂ ਨੂੰ ਇਹ ਰੁਤਬਾ ਦਿੱਤਾ ਗਿਆ, ਉਹਨਾਂ ਨੂੰ ਇਹ ਕੰਮ ਸੌਂਪਿਆ ਗਿਆ, ਕਿਉਂਕਿ ਉਹ ਇਹ ਕੰਮ ਉਹਨਾਂ ਤੋਂ ਵਧੀਆ ਹੋਰ ਕੋਈ ਨਹੀਂ ਸੀ ਕਰ ਸਕਦਾ। ਅਤੇ ਇਹ ਇੱਕ ਕਮਾਲ ਦੀ ਗੱਲ ਹੈ ਕਿ ਇੱਕ ਬਹੁਤ ਹੀ ਖੂਬਸੂਰਤ ਕੰਮ, ਲਾਹੌਰ ਦੀ ਖੂਬਸੂਰਤੀ ਦਾ ਕੰਮ, ਪਾਕਿਸਤਾਨ ਦੀ ਧਰਤੀ ਤੇ ਪੈਦਾ ਹੋਣ ਵਾਲੇ ਸਰ ਗੰਗਾ ਰਾਮ ਦੇ ਹਿੱਸੇ ਆਇਆ। ਅੱਜ ਵੀ ਉਹਨਾਂ ਦਾ ਬਣਾਇਆ ਹੋਇਆ ਹਸਪਤਾਲ ਲੱਖਾਂ ਹਜ਼ਾਰਾਂ ਮਰੀਜ਼ਾਂ ਨੂੰ ਸ਼ਫਾ ਦਿੰਦਾ ਹੈ, ਜਿਹਦੇ ਵਿੱਚ ਅੱਜ ਬਹੁਤ ਖੂਬਸੂਰਤ ਢੰਗ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ, ਕਿਉਂਕਿ ਜਾਨ ਤੋਂ ਵੱਡੀ ਕੋਈ ਚੀਜ਼ ਨਹੀਂ। ਔਰ ਅੱਜ ਉਹਨਾਂ ਦੇ ਅਸੂਲ ਇਹ ਗੱਲ ਉਹ ਕਹਿੰਦੇ ਸਨ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ। ਔਰ ਇਸ ਗੱਲ ਨੂੰ ਲੈਂਦੇ ਹੋਏ ਅੱਜ ਵੀ ਉੱਥੇ ਹਜ਼ਾਰਾਂ ਤੇ ਕਰੋੜਾਂ ਬਲਕਿ ਲੋਕਾਂ ਦਾ ਇਲਾਜ ਹੁੰਦਾ ਹੈ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਸਰ ਗੰਗਾ ਰਾਮ ਨੇ ਕਿੰਨੀ ਮਹਾਰਤ ਦੇ ਨਾਲ ਇਸ ਕੰਮ ਨੂੰ ਸਰ ਅੰਜਾਮ ਦਿੱਤਾ। ਹਾਂਜੀ ਮਿੱਤਰ ਪਿਆਰਿਓ, ਜਿਵੇਂ ਹੀ ਆਪਾਂ ਟਕਸਾਲੀ ਗੇਟ ਦੇ ਵਿੱਚ ਉਹ ਪੁਰਾਤਨ ਇਮਾਰਤਾਂ ਨੂੰ ਐਕਸਪਲੋਰ ਕਰ ਰਹੇ ਹਾਂ, ਉਹਨਾਂ ਦੀ ਖੂਬਸੂਰਤੀ ਨੂੰ ਦੇਖ ਰਹੇ ਹਾਂ, ਅਸੀਂ ਖੁੱਸਾ ਮਾਰਕੀਟ ਉਹ ਬਾਜ਼ਾਰ ਦੇ ਵਿੱਚੋਂ ਲੰਘ ਰਹੇ ਹਾਂ, ਜਿਹਦੇ ਵਿੱਚ ਸਾਨੂੰ ਇੱਕ ਬਹੁਤ ਹੀ ਪਿਆਰ ਵਾਲੇ ਜੀ ਮਿਲੇ, ਔਰ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਦੁਕਾਨ ਦੇ ਉੱਤੇ ਇਹੋ ਜਿਹੇ ਖੁੱਸੇ ਵੀ ਪਏ ਹਨ ਜਿਹੜੇ ਕਿ 100 ਸਾਲ ਪੁਰਾਣੇ ਡਿਜ਼ਾਈਨ ਨੂੰ ਦਰਸਾਉਂਦੇ ਹਨ। ਅੱਜ ਕੱਲ੍ਹ ਤਾਂ ਅਸੀਂ ਦੇਖਦੇ ਹਾਂ ਖੁੱਸਿਆਂ ਦੀ ਬਣਤਰ, ਡਿਜ਼ਾਈਨ ਦੇਖਦੇ ਹਾਂ, ਅਸੀਂ ਜਲਦੇ ਹਾਂ ਉਹਨਾਂ ਦੇ ਕੋਲ, ਉਹਨਾਂ ਤੋਂ ਪੁੱਛਦੇ ਹਾਂ ਉਹ ਇਤਿਹਾਸਿਕ ਡਿਜ਼ਾਈਨ ਦੇ ਬਾਰੇ, ਉਹਨਾਂ ਖੁੱਸਿਆਂ ਦੀ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਇਸ ਖੁੱਸਾ ਮਾਰਕੀਟ ਦੀ ਹਿਸਟਰੀ ਦੇ ਬਾਰੇ ਵੀ। ਬਣੇ ਰਹੋ ਮੇਰੇ ਨਾਲ, ਆਪਾਂ ਕਰਦੇ ਹਾਂ ਸੈਰ ਉਸ ਖੂਬਸੂਰਤ ਦੁਕਾਨ ਦੀ, ਅਤੇ ਉਹਨਾਂ ਦੇ ਦੁਕਾਨਦਾਰ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ। अस्सलाम वालेकुम। वालेकुम अस्सलाम सरदार जी, शुक्र अल्हम्दुलिल्लाह। ਤੁਸੀਂ ਸੁਣਾਓ, ਠੀਕ ਹੋ? ठीक ठाक। ਅੱਛਾ ਵੀਰ ਜੀ, ਤੁਸੀਂ ਸਾਡੇ ਨਾਲ ਗੱਲ ਕੀਤੀ ਇੱਥੋਂ ਦੇ ਇਤਿਹਾਸਿਕ ਡਿਜ਼ਾਈਨ, ਖੁੱਸਿਆਂ ਦਾ ਇਤਿਹਾਸਿਕ ਡਿਜ਼ਾਈਨ ਜਿਹੜਾ ਕਿ ਬਹੁਤ ਪੁਰਾਣਾ ਚੱਲਦਾ ਆ ਰਿਹਾ ਸੀ। ਉਸ ਤੋਂ ਬਾਅਦ ਵੀ, ਉਸ ਤੋਂ ਪਹਿਲੇ ਅਸੀਂ ਤੁਹਾਡੇ ਤੋਂ ਥੋੜਾ ਜਿਹਾ ਇਤਿਹਾਸ ਦੇ ਬਾਰੇ ਜਾਣਨਾ ਚਾਹਾਂਗੇ। ਇਸ ਮਾਰਕੀਟ ਦੇ ਵਿੱਚ ਖੁੱਸਾ ਮਾਰਕੀਟ ਕਿਵੇਂ ਬਣੀ, ਕਿਉਂਕਿ ਇੱਕ ਬੜਾ ਇਤਿਹਾਸਿਕ ਸਥਾਨ ਹੈ ਇਹਦੇ ਵਿੱਚ ਦੇਖਣ ਨੂੰ ਮਿਲਦੇ ਨੇ, ਪਰ ਖੁੱਸਾ ਮਾਰਕੀਟ ਕਿਵੇਂ ਇਹਦੇ ਵਿੱਚ ਆਈ ਉਹਦੇ ਬਾਰੇ ਤੁਹਾਨੂੰ ਦੱਸਣੇ। ਬੈਠੋ ਤੁਸੀਂ, ਤਸ਼ਰੀਫ ਰੱਖੋ। ਸਰਦਾਰ ਜੀ, ਇਹ ਜਿਹੜੀ ਨਾ ਸਕਾਫਤ ਪੁਰਾਣੀ ਚਲੀ ਆ ਰਹੀ ਹੈ। ਪਹਿਲੇ ਜ਼ਿਆਦਾਤਰ ਲੋਕੀ ਜਿਹੜੇ ਨਾ ਸ਼ਾਦੀਆਂ ਦੇ ਵੀ, ਹੁਣ ਵਿਆਹ ਸ਼ਾਦੀਆਂ ਦੇ ਤੇ ਉਹ ਤਿਉਹਾਰ ਦੇ ਇਹ ਬੜਾ ਚੱਲ ਰਿਹਾ ਖੁੱਸਾ। ਲੇਡੀਜ਼ ਕੋਲਾਪੁਰੀ, ਲੇਡੀਜ਼ ਖੁੱਸੇ ਹੈ, ਉਹ ਇਹ ਜਿਹੜੇ ਚੱਲ ਰਿਹਾ ਕੀ ਨਾਮ ਦਾ ਹੈ, ਪੰਜਾਬੀ ਖੁੱਸਾ ਜੀ। ਇਹਦੇ ਕਾਫੀ ਵੈਰਾਈਟੀ ਹੈਗੀ, ਪੁਰਾਣੇ ਡਿਜ਼ਾਈਨ ਵੀ ਹੈਗੇ ਨੇ ਹਮਾਰੇ ਪਾਸ। ਅੱਛਾ, ਇਹ ਇੱਕ ਗੱਲ ਮੈਂ ਪੁੱਛਣਾ ਚਾਹਾਂਗਾ, ਅਕਸਰ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਕਾਰੋਬਾਰ ਹੁੰਦਾ ਹੈ ਇਹੋ ਜਿਹੀਆਂ ਚੀਜ਼ਾਂ ਦੇ, ਜਿਹੜੇ ਕਲਚਰਲ ਚੀਜ਼ਾਂ ਹੁੰਦੀਆਂ, ਜਿਹੜੇ ਸਕਾਫਤੀ ਚੀਜ਼ਾਂ, ਤੇ ਉਹਨਾਂ ਦਾ ਬਾਪ ਦਾਦੇ ਤੋਂ ਕਾਰੋਬਾਰ ਚੱਲਦਾ ਹੁੰਦਾ ਹੈ, ਤੇ ਤੁਹਾਡਾ ਵੀ ਕੀ ਬਾਪ ਦਾਦੇ ਤੋਂ ਚੱਲਦਾ ਆ ਰਿਹਾ? ਸਾਡੇ ਬਾਪ ਦਾਦੇ ਤੋਂ ਕੰਮ ਚੱਲਦਾ। ਅੱਛਾ, ਕੋਈ ਉਹਨਾਂ ਦੀ ਕੋਈ ਗੱਲਾਂ ਦੱਸਣਾ ਚਾਹੋ ਕਿ ਕਿਵੇਂ ਉਹਨਾਂ ਨੇ ਕੰਮ ਸਟਾਰਟ ਕੀਤਾ, ਇੱਥੇ ਕਿਵੇਂ ਆਏ? ਹਾਂਜੀ, ਇਹਦੇ ਬਾਰੇ ਕੋਈ ਸਾਨੂੰ ਦੱਸਣਾ ਚਾਹੋ। ਹਾਂਜੀ, ਉਹ ਪੁਰਾਣੇ ਸਾਡੇ ਵਾਲਦ ਸਾਹਿਬ ਜਿਹੜੇ ਉੱਥੋਂ ਨਨਕਾਣਾ ਸਾਹਿਬ ਦੇ ਸੀ। ਅੱਛਾ ਜੀ। ਉੱਥੋਂ ਪਹਿਲੇ ਉੱਥੇ ਗਾਉਂ 'ਚ ਰਹਿੰਦੇ ਸੀ, ਉੱਥੋਂ ਫਿਰ ਇੱਥੇ ਆਏ ਨੇ ਸ਼ੋਰ ਭਾਟੀ ਗੇਟ ਦੁਕਾਨ ਸੀ ਉਹਨਾਂ ਦੀ। ਅੱਛਾ ਜੀ। ਉੱਥੋਂ ਫਿਰ ਉਹਨਾਂ ਨੇ ਇੱਥੇ ਸਾਨੂੰ ਸ਼ਿਫਟ ਕਰਤਾ, ਉਹਨਾਂ ਨੇ ਵਾਲਦ ਸਾਹਿਬ ਨੇ ਦੁਕਾਨ ਲੈ ਦਿੱਤੀ। ਠੀਕ। ਸਾਨੂੰ ਇੱਥੇ 35-40 ਸਾਲ ਹੋ ਗਏ ਮੈਨੂੰ ਇੱਥੇ ਦੁਕਾਨ। ਅੱਛਾ, 35-40 ਸਾਲ ਪਹਿਲੇ ਵਾਲਦ ਸਾਹਿਬ ਦੇ ਨਾਲ ਬੈਠਦੇ ਸੀ, ਫਿਰ ਹੁਣ ਇੱਥੇ ਬੈਠਣ ਲੱਗ ਗਏ। ਠੀਕ ਹੈ। ਇਹ ਤੁਸੀਂ ਆਪ ਬਣਾਉਂਦੇ ਹੋ ਕਿ ਕਿਤੋਂ ਮੰਗਵਾਉਂਦੇ ਹੋ? ਹਾਂਜੀ, ਬਾਹਰੋਂ ਸ਼ਹਿਰਾਂ 'ਚੋਂ ਆਉਂਦੇ ਨੇ, ਸ਼ਰਕਪੁਰ ਸ਼ਰੀਫ ਤੋਂ ਆਉਂਦਾ ਹੈ, ਬੁੱਚੇਕੀ ਤੋਂ, ਇੱਧਰੋਂ ਸ਼ੇਖੂਪੁਰਿਓਂ, ਬਾਹਰ ਦੇ ਸ਼ਹਿਰਾਂ 'ਚ ਮਾਲ ਤਿਆਰ ਹੋ ਗਿਆ। ਫਿਰ ਅਕਸਰ ਕਸਟਮਰ ਤੁਹਾਡੇ ਤੋਂ ਆਪਣੀ ਡਿਮਾਂਡ ਦੇ ਮੁਤਾਬਿਕ ਵੀ ਬਣਵਾਉਂਦੇ ਹੋਣੇ ਆ?
ਉਹ ਕੱਪੜਾ ਵਗੈਰਾ ਲੈਂਦੇ ਨੇ ਸ਼ੇਰਵਾਨੀ ਦਾ, ਉਹ ਫਿਰ ਅਸੀਂ ਉਹ ਤਿਆਰ ਵੀ ਕਰਦੇ ਹਾਂ। ਸਾਡੇ ਕੋਲ ਤੇ ਨਾ ਕਾਰੀਗਰ ਬੈਠਾ ਹੈ, ਅੱਛਾ ਅੱਛਾ, ਉਸੇ ਟਾਈਮ ਤਿਆਰ ਕਰ ਦਿੰਦਾ। ਬਹੁਤ ਵਧੀਆ। ਤੇ ਇਹ ਤੁਸੀਂ ਵੀ ਜਾਣਦੇ ਤਿਆਰ ਕਰਨਾ ਇਹ? ਹਾਂਜੀ ਅਸੀਂ ਵੀ ਕਰ ਰਹੇ ਹਾਂ, ਤੇ ਉਹ ਕਾਰੀਗਰ ਨੂੰ ਦੇ ਕੇ ਨਾ ਸਾਨੂੰ ਵੀ ਥੋੜਾ ਜਿਹਾ ਵਾਲਾ ਆ ਗਿਆ ਜੀ, ਬਹੁਤ ਵਧੀਆ। ਅੱਛਾ, ਤੇ ਤੁਸੀਂ ਮੈਨੂੰ ਕੁਝ ਇੱਕ ਡਿਜ਼ਾਈਨ ਦਿਖਾ ਰਹੇ ਕਹਿੰਦੇ ਸੀ ਕਿ ਤੁਹਾਡੇ ਕੋਲ ਇੱਕ ਬਹੁਤ ਪੁਰਾਤਨ ਜਿਹੜੇ ਪੁਰਾਣੇ ਵਕਤ ਦੇ ਵਿੱਚ ਲੋਕ ਖੁੱਸੇ ਯੂਜ਼ ਕਰਦੇ ਸਨ, ਉਹਨਾਂ ਦਾ ਡਿਜ਼ਾਈਨ ਕੋਈ ਉਹ ਦਿਖਾਣਾ ਚਾਹੋ? ਹਾਂਜੀ ਉਹ ਵੀ ਤੁਹਾਨੂੰ ਦਿਖਾ ਦੇਣਾ। ਇਹ ਦੇਖੋ ਜੀ, ਇਹ ਹਫਸਾਬਾਦੀ ਖੁੱਸਾ ਬੜਾ ਮਸ਼ਹੂਰ ਹੈ। ਹਾਂਜੀ ਅੱਛਾ ਜੀ, ਇਹ ਜ਼ਿਆਦਾ ਪੁਰਾਣਾ ਡਿਜ਼ਾਈਨ ਹੈ ਵਾਲਾ, ਇਹ 200 ਸਾਲ ਪੁਰਾਣਾ ਡਿਜ਼ਾਈਨ। ਹਾਂ ਜੀ, ਇਹ ਪਹਿਲੇ ਮੁਗਲੀਆ ਬਾਦਸ਼ਾਹ ਜਿਹੜੇ ਸੀ ਨਾ ਉਹ ਪਾਉਂਦੇ ਸੀ, ਠੀਕ। ਫਿਰ ਉਸ ਤੋਂ ਬਾਅਦ ਬਜ਼ੁਰਗ ਆਦਮੀ ਪਾਉਣ ਲੱਗ ਗਏ, ਫਿਰ ਉਸ ਤੋਂ ਬਾਅਦ ਸਟੂਡੈਂਟ ਪਾਉਣ ਲੱਗ ਗਏ ਨੇ, ਹੁਣ ਫੈਸ਼ਨ 'ਚ ਆ ਗਿਆ। ਬਿਲਕੁਲ, ਮੈਂ ਆਪਣੀ ਹੋਸ਼ ਦੇ ਵਿੱਚ ਵੇਖਿਆ ਹੁਣ ਤੱਕ ਇਹੀ ਖੁਸ਼ੇ ਦਾ ਡਿਜ਼ਾਈਨ ਦੇਖਦਾ ਆ ਰਿਹਾ, ਜਾਂ ਜਿਹੜਾ ਜਲਸਾ ਮੈਂ ਪਾਇਆ ਉਹਦਾ ਡਿਜ਼ਾਈਨ ਦੇਖਦਾ ਆ ਰਿਹਾ, ਪਰ ਇਹ ਮੈਂ ਪਹਿਲੀ ਦਫਾ ਹੀ ਦੇਖਿਆ ਡਿਜ਼ਾਈਨ। ਇਹ ਮਿਊਜ਼ੀਅਮ 'ਚ ਵੀ ਪਿਆ ਜੀ, ਅਜਾਇਬ ਘਰ 'ਚ ਵੀ। ਜੀ ਜੀ ਜੀ। ਤੇ ਇਹਦਾ ਕੀ ਖਾਸ ਨਾਮ ਦੱਸਿਆ ਤੁਸੀਂ? ਇਹਨੂੰ ਕਹਿੰਦੇ ਨੇ ਕਸੂਰੀ ਜੁੱਤੀ ਵੀ ਕਹਿੰਦੇ ਨੇ ਇਹਨੂੰ, ਲੜਕੇ ਵਗੈਰਾ ਨੂੰ ਕਸੂਨ ਕਹਿੰਦੇ ਨੇ, ਅੱਛਾ, ਗਾਮੇ ਸ਼ਾਹੀ ਵੀ, ਇਹਦੇ ਕਾਫੀ ਨਾਂ ਨੇ। ਇਹ ਦੇਖੋ ਨਾ, ਪਿਓਰ ਲੈਦਰ ਹੈਗਾ, ਜਿਸ ਤਰ੍ਹਾਂ ਮਰਜ਼ੀ ਕਰੋ, ਇਹਨੇ ਆਪਣੀ ਜਗ੍ਹਾ ਤੇ ਰਹਿਣਾ ਹੈ। ਲੈਦਰ ਸਾਰਾ, ਇਹ ਵੀ ਮੁਕੰਮਲ ਲੈਦਰ ਹੈਗਾ। ਅੱਛਾ ਅੱਛਾ, ਬਹੁਤ ਵਧੀਆ। ਹੋਰ ਸਾਡੇ ਕੋਲ ਇੱਕ ਐਕਟਰ ਲਿਜਾਂਦੇ ਨੇ ਜੁੱਤੀ, ਸੁਲਤਾਨ ਰਹੀ। ਅੱਛਾ ਜੀ, ਹਾਂਜੀ ਇਹ ਸੁਲਤਾਨ ਰਹੀ ਪਾਉਂਦਾ, ਬੜੀ ਮਸ਼ਹੂਰ ਜੁੱਤੀ ਹੈ। ਇਹਦੇ ਬਲੈਕ ਵਾਈਟ ਸੁਲਤਾਨ ਰੇ ਜਿਹੜੇ ਸਾਡੇ ਪਾਕਿਸਤਾਨੀ ਐਕਟਰ ਹਾਂਜੀ ਐਕਟਰ ਹੈਗਾ। ਅੱਛਾ, ਉਹ ਇਹ ਜ਼ਿਆਦਾ ਯੂਜ਼ ਇਹ ਕਰਦੇ? ਜੁੱਤੀ ਉਹ ਫਿਲਮਾਂ 'ਚ ਜ਼ਿਆਦਾ ਇਹੀ ਯੂਜ਼ ਕਰਦਾ ਸੀ। ਅੱਛਾ, ਇਹ ਲੇਡੀਜ਼ ਹੈ ਕਿ ਜੈਂਟਸ ਹੈਗੀ ਹੈ? ਇਹ ਜੈਂਟਸ ਹੈਗੀ। ਅੱਛਾ, ਜੈਂਟਸ ਹੈਗੀ ਹੈ। ਹਾਂਜੀ, ਇਹਦੀ ਸ਼ੇਪ 'ਚ ਡਿਜ਼ਾਈਨ ਹੋਰ ਵੀ ਹੈਗੇ ਨੇ। ਬਹੁਤ ਵਧੀਆ। ਇਹ ਦੇਖੋ, ਇਹ ਜਲਸਾ ਜੇ ਇੰਡੀਆ ਤੋਂ ਮਸ਼ਹੂਰ ਹੋਇਆ ਹੈ। ਅੱਛਾ ਅੱਛਾ, ਹਾਂਜੀ ਹਾਂਜੀ, ਇੰਡੀਆ ਦਾ ਡਿਜ਼ਾਈਨ ਸੀ ਜਲਸਾ। ਮੈਂ ਦੇਖਿਆ ਕਿ ਸਾਡੇ ਪਾਕਿਸਤਾਨ 'ਚ ਘੱਟ ਚੱਲਦੇ, ਪਰ ਹੁਣ ਕਾਫੀ ਦੇਖਣ ਨੂੰ ਚੱਲਣਾ ਸ਼ੁਰੂ ਹੋ ਗਿਆ। ਹਾਂਜੀ ਸਹੀ, ਬਹੁਤ ਵਧੀਆ। ਹੋਰ ਸਾਡੇ ਕੋਲ ਕੋਲਾਪੁਰੀ ਲੇਡੀਜ਼ ਵੈਰਾਈਟੀ ਸਾਰਾ ਡਿਜ਼ਾਈਨ ਹੈਗੇ ਨੇ। ਅੱਛਾ ਅੱਛਾ ਅੱਛਾ, ਤੁਸੀਂ ਇੱਕ ਮੈਨੂੰ ਗੱਲ ਹੋਰ ਦੱਸਿਓ ਜੀ ਕਿ ਅਸੀਂ ਦੇਖਦੇ ਹਾਂ ਕਿ ਇਤਿਹਾਸਿਕ ਜਗ੍ਹਾ ਕਰਕੇ ਟਕਸਾਲੀ ਗੇਟ ਬਹੁਤ ਮਸ਼ਹੂਰ ਹੈ, ਤੇ ਜਿਹੜੀ ਖੁੱਸਿਆਂ ਦੀ ਮਾਰਕੀਟ ਇੱਥੇ ਹੁਣ ਸਾਨੂੰ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਇਹ ਕਿਵੇਂ ਸ਼ੁਰੂ ਹੋਈ? ਕਿ ਸ਼ੁਰੂ ਤੋਂ ਹੀ ਇੱਥੇ ਸੀਗੀ? ਪਹਿਲੇ ਚੰਦ ਦੁਕਾਨਾਂ ਹੈਗੀਆਂ ਸੀ, ਉਸ ਤੋਂ ਬਾਅਦ ਫਿਰ ਜਦੋਂ ਇਹ ਚੱਲਣਾ ਸ਼ੁਰੂ ਹੋ ਗਿਆ ਨਾ ਕੰਮ, ਅੱਜ ਤੋਂ ਕੋਈ 50-60 ਸਾਲ ਪਹਿਲੇ, ਉਸ ਵੇਲੇ ਚੰਦ ਦੁਕਾਨਾਂ ਸੀ। ਉਸ ਤੋਂ ਬਾਅਦ ਸਾਰੀ ਵੈਰਾਈਟੀ ਚੱਲਣੀ ਸ਼ੁਰੂ ਹੋ ਗਈ, ਲੇਡੀਜ਼ ਵੈਰਾਈਟੀ, ਜੈਂਟਸ ਖੁੱਸੇ। ਕਿਉਂਕਿ ਅੱਜ ਕੱਲ ਅਸੀਂ ਦੇਖਦੇ ਹਾਂ ਨਾ, ਜਦੋਂ ਵੀ ਖੁੱਸੇ ਦਾ ਨਾਮ ਆਉਂਦਾ ਤੇ ਲੋਕੀ ਇਹੀ ਕਹਿੰਦੇ ਆ ਕਿ ਟਕਸਾਲੀ ਗੇਟ ਜਾਓ, ਤੁਹਾਨੂੰ ਉੱਥੋਂ ਹੀ ਵਧੀਆ ਸ਼ਾਇਦ ਮਿਲੇ। ਤੇ ਹੁਣ ਤੇ ਮੈਨੂੰ ਲੱਗਦਾ ਹੈ ਕਿ ਇਹਦਾ ਟਕਸਾਲੀ ਗੇਟ ਤੋਂ ਨਾਂ ਜਿਹੜਾ ਅੱਗੇ ਸ਼ੁਰੂ ਹੋ ਗਿਆ, ਤੇ ਖੁੱਸਾ ਮਾਰਕੀਟ ਵੀ ਸ਼ੁਰੂ ਹੋ ਗਿਆ। ਬਿਲਕੁਲ, ਖੁੱਸਾ ਮਾਰਕੀਟ ਸ਼ੁਰੂ ਹੋ ਗਈ। ਸਹੀ ਸੀ, ਬਹੁਤ ਵਧੀਆ। ਆਪਣੇ ਭਾਈ ਜਿਹੜੇ ਆਂਦੇ ਸਰਦਾਰ, ਉੱਥੋਂ ਆਂਦੇ ਨੇ ਇੰਡੀਆ ਤੋਂ, ਉਹ ਆਂਦੇ ਨੇ ਇੱਥੋਂ ਖੁੱਸੇ ਕਾਫੀ ਲੈ ਕੇ ਜਾਂਦੇ ਨੇ। ਜੀ ਜੀ, ਬੱਚਿਆਂ ਵਾਸਤੇ, ਆਪਣੇ ਜਿਹੜੇ ਖਾਨਦਾਨ ਵਾਸਤੇ ਅੱਪਰ ਵੀ ਆਂਦੇ ਨੇ ਇਹਨਾਂ 'ਚ। ਜੀ ਜੀ, ਇਹ ਜੁੱਤੀ ਦਾ ਨਾ ਅੱਪਰ ਤਿਆਰ ਮਿਲਦਾ ਸਾਡੇ ਕੋਲ। ਅੱਛਾ, ਉਹ ਵੀ ਹੁੰਦਾ ਹੈ, ਉਹ ਉੱਥੇ ਜਾ ਕੇ ਫਿਰ ਤਿਆਰ ਕਰਵਾ ਲੈਂਦੇ ਨੇ। ਇਹ ਖਾਲੀ ਅੱਪਰ। ਅੱਛਾ, ਠੀਕ ਹੈ, ਅੱਪਰ ਉਹ ਫਿਰ ਉੱਥੇ ਜਾ ਕੇ ਨਾ ਸਿਲਾਈ ਕਰਾ ਲੈਂਦੇ ਨੇ। ਠੀਕ ਠੀਕ ਹੈ, ਉਹ ਜਿਨ੍ਹਾਂ ਨੂੰ ਪੰਨੇ ਵੀ ਪੰਨੇ ਕਹਿੰਦੇ ਕਹਿੰਦੇ ਨੇ, ਪੰਨੇ ਕਹਿੰਦੇ ਨੇ। ਹਾਂਜੀ, ਹਾਂਜੀ, ਅੱਪਰ ਵੀ ਕਹਿੰਦੇ ਨੇ, ਪੰਨੇ ਵੀ ਕਹਿੰਦੇ ਨੇ। ਹਾਂਜੀ, ਠੀਕ ਹੈ, ਮਤਲਬ ਤੁਸੀਂ ਉੱਤੇ ਵਾਲੀ ਜਿਹੜੇ ਚਮੜੇ ਵਾਲੀ ਚੀਜ਼ਾਂ ਉਹਨਾਂ ਨੂੰ ਦੇ ਦਿੰਦੇ ਹੋ, ਥੱਲੇ ਉਹ ਆਪ ਤਿਆਰ ਕਰਵਾਉਂਦੇ ਨੇ। ਇਸ ਤਰ੍ਹਾਂ ਹੀ। ਠੀਕ ਹੈ, ਵੀ ਬਹੁਤ ਵਧੀਆ ਹੈਗਾ। ਅੱਛਾ ਵੀਰ ਜੀ, ਤੁਸੀਂ ਇਸ ਮਾਰਕੀਟ 'ਚ ਆਪਣੀ ਇੱਕ ਉਮਰ ਗੁਜ਼ਾਰੀ ਹੈ, ਜਿਵੇਂ ਤੁਸੀਂ ਦੱਸਿਆ ਕਿ 35-40 ਸਾਲ ਹੋ ਗਏ, ਉਸ ਤੋਂ ਬਾਅਦ ਤੁਹਾਡੇ ਵੱਡਿਆਂ ਨੇ ਵੀ ਉਮਰ ਗੁਜ਼ਾਰੀ, ਤੇ ਇਸ ਬਾਜ਼ਾਰ ਦੀ ਕੋਈ ਹਿਸਟਰੀ ਦੇ ਬਾਰੇ ਸਾਨੂੰ ਕੋਈ ਦੱਸਣਾ ਚਾਹੋ, ਕੋਈ ਵਾਕਿਆ ਜਿਹੜਾ ਤੁਸੀਂ ਆਪਣੇ ਵੱਡਿਆਂ ਤੋਂ ਸੁਣਿਆ ਹੋਵੇ ਜਾਂ ਆਪਣੀ ਅੱਖੀ ਵੇਖਿਆ ਹੋਵੇ, ਉਹਦੇ ਤੇ ਕੋਈ ਚਾਨਣ ਪਾਉਣਾ ਚਾਹੋ? ਇਹ ਬਾਜ਼ਾਰ ਕਾਫੀ ਮਸ਼ਹੂਰ ਵੀ ਹੈ। ਇੱਥੋਂ ਕੀ ਨਾਂ ਆਉਂਦਾ ਹੈ, ਗੰਗਾ ਰਾਮ ਜਿਹੜਾ ਸੀ, ਉਹਨਾਂ ਦੀ ਇੱਥੇ ਰਿਹਾਇਸ਼ ਜਗ੍ਹਾ ਹੈਗੀ। ਜੀ ਜੀ, ਅੱਗੇ ਨੂਰ ਜਹਾਂ ਉਹ ਵੀ ਇੱਥੇ ਰਹਿੰਦੀ ਸੀ। ਜੀ ਜੀ, ਕਾਫੀ ਇਹ ਪੁਰਾਣਾ ਜਿਹੜਾ ਨਾ ਕਦੀਮੀ ਸ਼ਹਿਰ ਲਗਾ ਰਿਹਾ ਇੱਥੋਂ ਸ਼ਹਿਰ ਹੈ। ਠੀਕ ਹੈ, ਇੱਥੇ ਜਿਹੜਾ ਨਾ ਬਹੁਤ ਆਣਾ ਜਾਣਾ ਲੋਕਾਂ ਦਾ ਜ਼ਿਆਦਾ ਇੱਥੇ ਹੀ ਸੀ। ਅੱਛਾ, ਇੱਕ ਗੱਲ ਹੋਰ ਕਿ ਅੱਜ ਕੱਲ ਤੇ ਸਾਨੂੰ ਬਹੁਤ ਭੀੜ ਦੇਖਣ ਨੂੰ ਮਿਲਦੀ ਹੈ। ਹਾਂਜੀ, ਤੇ ਪੁਰਾਣੇ ਸਮੇਂ 'ਚ ਵੀ ਇੰਨਾ ਹੀ ਰਸ਼ ਇੱਥੇ ਰਹਿੰਦਾ ਸੀ? ਪੁਰਾਣੇ ਸਮੇਂ ਜ਼ਿਆਦਾ ਰਸ਼ ਸੀ, ਹੁਣ ਤੇ ਰਸ਼ ਹੈਗਾ ਨਹੀਂ। ਪਹਿਲੇ ਤੇ ਇੱਥੋਂ ਲੰਘਿਆ ਨਹੀਂ ਜਾਂਦਾ ਸੀ। ਅੱਛਾ ਜੀ, ਹਾਂਜੀ, ਬਹੁਤ ਰਸ਼ ਹੁੰਦਾ ਸੀ। ਠੀਕ ਹੈ, ਹੁਣ ਤਾਂ ਮੇਰੇ ਖਿਆਲ ਮੋਟਰ ਕਾਰਾਂ ਦਾ ਵੀ ਕੋਈ ਜ਼ਿਆਦਾ ਜ਼ੋਰ ਹੈ, ਤੇ ਪਹਿਲੇ ਤਾਂ ਮੈਨੂੰ ਪੈਦਲ ਚੱਲਣ ਵਾਲਿਆਂ ਦਾ ਬਹੁਤ ਰਸ਼ ਹੋਣਾ। ਪੈਦਲ ਚੱਲਣ ਦਾ ਬਹੁਤ ਰਸ਼ ਹੁੰਦਾ। ਪਹਿਲੇ ਜਿਹੜੇ ਨਾ ਮੋਟਰਸਾਈਕਲ ਬਹੁਤ ਕਮ ਹੁੰਦੀਆਂ ਸੀ। ਅੱਛਾ, ਜ਼ਿਆਦਾ ਲੋਕੀ ਪੈਦਲ ਹੀ ਜ਼ਿਆਦਾ ਚੱਲਦੇ ਸੀ। ਠੀਕ ਹੈ। ਅਤੇ ਖੂਬਸੂਰਤੀ ਕੈਸੀ ਸੀਗੀ ਇਸ ਬਾਜ਼ਾਰ ਦੀ? ਕੁਝ ਖੂਬਸੂਰਤੀ ਸ਼ੁਰੂ ਤੋਂ ਹੀ ਬੜੀ ਸੀ। ਅੱਛਾ ਜੀ, ਹਾਂਜੀ, ਠੀਕ। ਇਹਨੂੰ ਬਾਜ਼ਾਰ ਹੁਸਨ ਵੀ ਕਹਿੰਦੇ ਨੇ। ਅੱਛਾ, ਬਾਜ਼ਾਰ ਹੁਸਨ ਵੀ ਕਹਿੰਦੇ ਨੇ? ਹਾਂਜੀ, ਇਹ ਨਾਲ ਬਾਜ਼ਾਰ ਹੁਸਨ ਸ਼ੁਰੂ ਹੋਈ ਜਾਂਦਾ। ਅੱਛਾ ਅੱਛਾ। ਅਤੇ ਇੱਕ ਹੋਰ ਗੱਲ ਕਿ ਜਿਹੜੀ ਕਿ ਮੈਂ ਦੇਖਦਾ ਕਿ ਵਿਆਹ ਸ਼ਾਦੀਆਂ ਦੇ ਇੱਥੇ ਜਿਹੜੇ ਇੰਤਜ਼ਾਮਾਤ ਹੁੰਦੇ ਸੀ, ਉਹ ਇਸ ਗਲੀ ਦੇ ਵਿੱਚ ਕਿਵੇਂ ਦੇਖਣ ਨੂੰ ਲੱਗਦੇ ਸੀ? ਮਤਲਬ ਕਿੱਦਾਂ ਦਾ, ਜਿਵੇਂ ਕਿ ਅਸੀਂ ਦੇਖਦੇ ਨੇ ਕਿ ਬਾਅਦ ਤੇ ਪੰਡਾਲ ਸਜਦੇ ਨੇ, ਤੇ ਇੱਥੇ ਦਾ ਕੀ ਰੀਤੀ ਰਿਵਾਜ ਹੁੰਦਾ ਸੀ ਇਹ ਗਲੀਆਂ ਦੇ ਅੰਦਰ ਜਿਹੜੇ ਵਿਆਹ ਸ਼ਾਦੀਆਂ ਹੁੰਦੀਆਂ ਸਨ ਪੁਰਾਣੇ ਕਲਚਰ ਦੀਆਂ? ਉਹ ਪੁਰਾਣੇ ਕਲਚਰ ਦੇ ਹਿਸਾਬ ਨਾਲ ਹੁੰਦੀਆਂ ਸੀ। ਅੱਛਾ ਜੀ, ਉਹ ਰੌਣਕ ਮੇਲਾ ਬਹੁਤ 3-4 ਦਿਨ ਪਹਿਲੇ ਉਹਨਾਂ ਨੇ ਸ਼ੁਰੂ ਕਰ ਦੇਣਾ ਹੈ। ਅੱਛਾ ਜੀ, ਉਹਦਾ ਆਪਣਾ ਹੀ, ਜਿਸ ਤਰ੍ਹਾਂ ਇੰਡੀਆ 'ਚ ਨਹੀਂ ਉਸ ਤਰ੍ਹਾਂ ਹੀ ਇਸ ਹਿਸਾਬ ਨਾਲ। ਅੱਛਾ ਜੀ, ਹਾਂਜੀ, ਉਹ ਜਿਹੜਾ ਢੋਲਕੀ ਕਦੇ ਗਾਉਣ ਵਜਾਉਣ ਸ਼ੁਰੂ ਹੋ ਜਾਂਦਾ, ਗਾਉਣ ਵਜਾਉਣ ਸ਼ੁਰੂ ਹੋ ਜਾਂਦਾ। ਹਾਂਜੀ, ਬਹੁਤ ਵਧੀਆ। ਹਾਂਜੀ ਦਰਸ਼ਕੋ, ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਭਾਈ ਸਾਹਿਬ ਨੇ ਸਾਨੂੰ ਦੱਸਿਆ ਕਿ ਇਸ ਬਾਜ਼ਾਰ ਦੀ ਹਿਸਟਰੀ ਬਾਰੇ ਵੀ ਦੱਸਿਆ, ਇੱਥੋਂ ਦੀਆਂ ਰੌਣਕਾਂ ਬਾਰੇ ਵੀ ਦੱਸਿਆ। ਅਸੀਂ ਉਹ ਖੁੱਸੇ ਦੇ ਡਿਜ਼ਾਈਨ ਵੀ ਦੇਖੇ ਜਿਹੜੇ ਕਿ ਉਹਨਾਂ ਨੇ ਦੱਸਿਆ ਸਾਨੂੰ ਕਿ ਪੁਰਾਤਨ ਸਮੇਂ 'ਚ ਯੂਜ਼ ਹੁੰਦੇ ਸੀ। ਇੱਥੇ ਵਕਤ ਹੁੰਦਾ ਇੱਕ ਛੋਟੇ ਜਿਹੇ ਬ੍ਰੇਕ ਦਾ, ਆਪਾਂ ਲੈਂਦੇ ਇੱਕ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਂਜੀ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਬ੍ਰੇਕ ਤੋਂ ਬਾਅਦ ਜੀ ਆਇਆਂ ਨੂੰ ਕਹਿੰਦੇ ਹਾਂ।
ਆਪਾਂ ਟਕਸਾਲੀ ਗੇਟ ਦੇ ਵਿੱਚ ਲੰਘਦੇ ਹੋਏ ਇੱਕ ਖੂਬਸੂਰਤ ਇਮਾਰਤ ਜਿਹੜੀ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ, ਮਲਕਾ ਤਰਨਮ ਨੂਰ ਜਹਾਂ ਦਾ ਉਹ ਘਰ, ਜਿੱਥੇ ਉਹਨਾਂ ਨੇ 4 ਸਾਲ ਆਪਣੇ ਸੰਗੀਤ ਦੀ ਪ੍ਰੈਕਟਿਸ ਕੀਤੀ, ਰਿਆਜ਼ ਕੀਤਾ। ਕਿਹਾ ਜਾਂਦਾ ਹੈ ਕਿ ਕਸੂਰ ਸ਼ਹਿਰ ਤੋਂ ਉਹ ਇੱਥੇ ਆਏ ਸਨ ਸੰਗੀਤ ਸਿੱਖਣ ਵਾਸਤੇ ਅਤੇ ਇੱਥੋਂ ਦੇ ਹੀ ਹੋ ਕੇ ਰਹਿ ਗਏ। ਇਸੇ ਹੀ ਖੂਬਸੂਰਤ ਇਮਾਰਤ ਦੇ ਵਿੱਚ ਬੈਠ ਕੇ ਉਹ ਆਪਣਾ ਰਿਆਜ਼ ਕਰਦੇ ਰਹੇ ਅਤੇ ਸੰਗੀਤ ਦੀਆਂ ਬੁਲੰਦੀਆਂ ਨੂੰ ਛੂਹਿਆ। ਇੰਨਾ ਖੂਬਸੂਰਤ ਅਤੇ ਪਿਆਰਾ ਮਿਊਜ਼ਿਕ ਉਹਨਾਂ ਨੇ ਪਾਕਿਸਤਾਨ ਇੰਡਸਟਰੀ ਨੂੰ ਦਾਨ ਦੇ ਵਿੱਚ ਦਿੱਤਾ ਕਿ ਉਹਨਾਂ ਤੋਂ ਬਗੈਰ ਅਗਰ ਜੇ ਸੰਗੀਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਦਾ ਸੰਗੀਤ ਅਧੂਰਾ ਹੈ। ਬਹੁਤ ਹੀ ਖੂਬਸੂਰਤ ਆਵਾਜ਼ ਦੇ ਨਾਲ ਅਤੇ ਕਲਾ ਦੇ ਨਾਲ ਉਹਨਾਂ ਨੇ ਆਪਣੇ ਸੰਗੀਤ ਨੂੰ ਬਹੁਤ ਉੱਚੇ ਪੱਧਰ ਤੱਕ ਪਹੁੰਚਾਇਆ। ਕਿਹਾ ਜਾਂਦਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਾਂ ਟਕਸਾਲੀ ਗੇਟ 'ਚੋਂ ਲੰਘ ਰਹੇ ਹਾਂ, ਚੱਪੇ ਚੱਪੇ 'ਤੇ ਕਿੰਨਾ ਇਤਿਹਾਸ ਅਤੇ ਕਿੰਨੇ ਆਰਟਿਸਟ ਲੋਕ ਸਾਨੂੰ ਦੇਖਣ ਨੂੰ ਮਿਲਦੇ ਹਨ। ਜਿਵੇਂ ਕਿ ਆਪਾਂ ਸਭ ਤੋਂ ਪਹਿਲੇ ਇੱਕ ਆਰਟ ਦੀ ਬਹੁਤ ਵੱਡੀ ਮਿਸਾਲ ਪਾਕਿਸਤਾਨ ਟਾਕੀ ਸਿਨੇਮਾ ਦੇਖੀ ਸੀ, ਫਿਰ ਇੱਕ ਬਹੁਤ ਹੀ ਫੰਨੇ ਤਮੀਰ ਆਪਾਂ ਸਰ ਗੰਗਾ ਰਾਮ ਦੀ ਗੱਲ ਕੀਤੀ। ਉਸ ਤੋਂ ਬਾਅਦ ਜਦੋਂ ਅਸੀਂ ਆਉਂਦੇ ਹਾਂ ਮਲਕਾ ਤਰਨਮ ਨੂਰ ਜਹਾਂ ਦੇ ਘਰ ਦੀ ਤਰਫ, ਇੱਕ ਹੋਰ ਹੀ ਆਰਟ ਅਤੇ ਸੰਗੀਤ ਅਤੇ ਕਲਾ ਸਾਨੂੰ ਦੇਖਣ ਨੂੰ ਮਿਲਦੀ ਹੈ, ਜੋ ਕਿ ਇਸ ਗੇਟ ਦੀ, ਇਸ ਗਲੀ ਦੀ ਰੌਣਕ ਹੈ। ਮਤਲਬ ਇੱਥੇ ਚੱਪੇ ਚੱਪੇ 'ਤੇ ਉਹ ਇਤਿਹਾਸਿਕ ਜਗ੍ਹਾ ਨਾ ਜਿੱਥੇ ਬਹੁਤ ਹੀ ਖੂਬਸੂਰਤ ਕੰਮ ਹੁੰਦਾ ਸੀ, ਬਹੁਤ ਵੱਡੇ ਗੁਲੂਕਾਰ, ਆਰਟ ਹੋਣ, ਫੰਨੇ ਤਮੀਰ ਦੇ ਮਾਹਿਰ ਹੋਣ, ਜਿਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਆਪਣਾ ਨਾਮ ਚਮਕਾਇਆ ਆਪਣੀ ਕਲਾ ਦੀ ਬੁਨਿਆਦ ਦੇ ਉੱਤੇ। ਸੋ ਬਹੁਤ ਹੀ ਖੂਬਸੂਰਤ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ। ਇਸ ਘਰ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਖੂਬਸੂਰਤੀ ਅਤੇ ਨਫਾਸਤ ਦੇ ਨਾਲ ਬਣਾਇਆ ਗਿਆ ਹੈ। ਇੱਥੋਂ ਦੇ ਵਸਨੀਕਾਂ ਦੀ ਤਰਫੋਂ ਕਿਹਾ ਜਾਂਦਾ ਹੈ ਕਿ ਇੱਥੇ ਬਹੁਤ ਹੀ ਅਦਬੀ ਬੈਠਕਾਂ ਸਜਿਆ ਕਰਦੀਆਂ ਸਨ, ਸੰਗੀਤ ਦੀਆਂ ਬਹੁਤ ਸੁਰੀਲੀਆਂ ਮਹਿਫਲਾਂ ਸਜਦੀਆਂ ਸਨ, ਜਿਨ੍ਹਾਂ ਦੇ ਵਿੱਚ ਲੋਕ ਦੂਰ ਦਰੇੜੇ ਤੋਂ ਆ ਕੇ ਉਹਨਾਂ ਨੂੰ ਸਰਵਣ ਕਰਦੇ ਸੀ, ਉਹਨਾਂ ਨੂੰ ਸੁਣਦੇ ਸੀ ਅਤੇ ਉਹਨਾਂ ਕਲਾਕਾਰਾਂ ਦੀ ਦਾਦ ਵੀ ਦਿੰਦੇ ਸਨ। ਅਤੇ ਬਹੁਤ ਸਾਰੇ ਕਲਾਕਾਰ ਐਸੇ ਨੇ ਜਿਹੜੇ ਕਿ ਇਸ ਥਾਂ ਦੇ ਵਿੱਚੋਂ ਆਪਣਾ ਅਸਲੀ ਨਾਂ ਚਮਕਾ ਕੇ ਨਿਕਲੇ, ਜਿਨ੍ਹਾਂ ਨੇ ਅਸਲੀ ਕਲਾ ਇਸ ਥਾਂ ਤੋਂ ਸਿੱਖੀ। ਔਰ ਇਹ ਉਹ ਇਤਿਹਾਸਿਕ ਜਗ੍ਹਾ ਜਿਹੜੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦੋਂ ਮੈਂ ਇਸ ਗਲੀ ਦੇ ਵਿੱਚ ਇੰਟਰ ਹੋਇਆ ਅਤੇ ਮੇਰਾ ਜਿਹੜਾ ਮਨ ਹੈ ਉਹ ਇਤਿਹਾਸਿਕ ਚੀਜ਼ਾਂ ਦੇ ਵਿੱਚ ਭਟਕ ਰਿਹਾ ਕਿ ਕਿਸ ਕਦਰ ਖੂਬਸੂਰਤ ਚੀਜ਼ਾਂ ਸਨ ਜਿਹੜੀਆਂ ਉਸ ਸਮੇਂ ਦੇ ਲੋਕਾਂ ਨੇ ਇੱਥੇ ਨਿਰਮਾਣ ਕੀਤਾ ਉਹਨਾਂ ਦਾ, ਅਤੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀਆਂ, ਆਪਣੀ ਕਲਾਵਾਂ ਨੂੰ ਰੱਖਿਆ, ਜਿਨ੍ਹਾਂ ਦੇ ਕਰਕੇ ਅਸੀਂ ਅੱਜ ਤੱਕ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਆਓ ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ ਅਸੀਂ ਅੱਗੇ, ਸੈਰ ਕਰਦੇ ਹਾਂ ਟਕਸਾਲੀ ਗੇਟ ਦੀ। ਹਾਂਜੀ ਮਿੱਤਰ ਪਿਆਰਿਓ, ਮੈਂ ਤੁਹਾਡੀ ਨਾ ਥੋੜੀ ਜੀ ਨਿਗਾਹ ਉਸ ਪੁਰਾਣੇ ਸਮੇਂ ਵੱਲ ਲੈ ਕੇ ਜਾਣਾ ਚਾਹਾਂਗਾ। ਤੁਸੀਂ ਮੇਰੇ ਪਿੱਛੇ ਦੇਖੋ ਕਿੰਨਾ ਖੂਬਸੂਰਤ ਬਾਜ਼ਾਰ ਦਾ ਜਿਹੜਾ ਨਕਸ਼ਾ ਉਹ ਨਜ਼ਰ ਆਉਂਦਾ ਹੈ। ਮੈਂ ਜਿਸ ਸਮੇਂ ਇੱਥੇ ਖਲੋਤਾ ਬਿਲਕੁਲ ਮੇਰੇ ਸਾਹਮਣੇ ਇੱਕ ਬਹੁਤ ਹੀ ਖੂਬਸੂਰਤ ਮੰਜ਼ਰ ਪੇਸ਼ ਕਰ ਰਿਹਾ ਇਹ ਬਾਜ਼ਾਰ। ਆਲੇ ਦੁਆਲੇ ਬਹੁਤ ਖੂਬਸੂਰਤ ਖੁੱਸਿਆਂ ਦੀਆਂ ਮਾਰਕੀਟਾਂ, ਦੁਕਾਨਾਂ। ਈਦ ਚੱਲ ਰਹੀ ਸੀ, ਈਦ ਦੇ ਕਰਕੇ ਛੁੱਟੀਆਂ ਸਨ, ਜਿਹਦੇ ਕਰਕੇ ਕਾਫੀ ਸਾਰੀਆਂ ਦੁਕਾਨਾਂ ਇੱਥੇ ਸਾਨੂੰ ਬੰਦ ਦੇਖਣ ਨੂੰ ਮਿਲਦੀਆਂ। ਉਸ ਕਦਰ ਦੀ ਰੌਣਕ ਸਾਨੂੰ ਨਹੀਂ ਦੇਖਣ ਨੂੰ ਮਿਲ ਰਹੀ। ਇੱਥੇ ਖਾਣ ਪੀਣ ਦੀਆਂ ਵੀ ਬਹੁਤ ਵਧੀਆ ਚੀਜ਼ਾਂ ਮਿਲਦੀਆਂ ਹਨ। ਮੈਂ ਤੁਹਾਨੂੰ ਇਹ ਸੁਜੈਸਟ ਕਰਦਾ ਕਿ ਜਿਵੇਂ ਤੁਸੀਂ ਕਿਤੇ ਲਾਹੌਰ ਦੇ ਵਿੱਚ ਆਓ ਜਾਂ ਲਾਹੌਰ ਦੇ ਵਿੱਚ ਰਹਿੰਦੇ ਹੋ ਤੇ ਇਸ ਖੂਬਸੂਰਤ ਇਤਿਹਾਸਿਕ ਬਿਲਡਿੰਗ ਨੂੰ, ਇਸ ਜਗ੍ਹਾ ਨੂੰ ਲਾਜ਼ਮੀ ਵਿਜ਼ਿਟ ਕਰੋ, ਕਿਉਂਕਿ ਜੋ ਸਕੂਨ ਇਹ ਇਤਿਹਾਸਿਕ ਜਗ੍ਹਾ ਦੇ ਵਿੱਚ ਆ ਕੇ ਮਿਲ ਰਿਹਾ ਹੈ, ਕਲਚਰਲ ਚੀਜ਼ਾਂ ਨੂੰ ਦੇਖ ਕੇ ਮਿਲ ਰਿਹਾ ਹੈ, ਇੱਥੋਂ ਦੇ ਵਸਨੀਕਾਂ ਦੇ ਨਾਲ ਗੱਲ ਕਰਕੇ ਮਿਲ ਰਿਹਾ ਹੈ, ਉਹ ਸਕੂਨ ਇੱਕ ਵੀਡੀਓ ਦੇ ਰਾਹੀਂ ਦੱਸਣਾ ਬਹੁਤ ਮੁਸ਼ਕਿਲ ਹੈ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਹੈ ਕਿ ਤੁਸੀਂ ਇੱਥੇ ਲਾਜ਼ਮੀ ਵਿਜ਼ਿਟ ਕਰੋ, ਇੱਥੋਂ ਦੀ ਖੂਬਸੂਰਤੀ ਨੂੰ ਇੰਜੋਏ ਕਰ ਸਕੋ ਅਤੇ ਉਹ ਇਤਿਹਾਸਕ ਚੀਜ਼ਾਂ ਦੇ ਬਾਰੇ ਜਾਣ ਸਕੋ ਜਿਹੜੀਆਂ ਕਿ ਸਾਡੇ ਵੱਡੇ ਜਾਂ ਜਿਹੜੇ ਵੀ ਪਾਕਿਸਤਾਨ ਦੇ ਬਹੁਤ ਵੱਡੇ ਨਾਮਵਰ ਲੋਕ ਗੁਜ਼ਰੇ ਨੇ, ਉਹਨਾਂ ਨੇ ਇੱਥੇ ਆਪਣੀ ਛਾਪ ਛੱਡੀ ਹੈ। ਹਾਂਜੀ ਮਿੱਤਰ ਪਿਆਰਿਓ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇੱਕ ਨੀਵਾਂ ਰੁੱਖ ਨਜ਼ਰ ਆਉਂਦਾ ਹੈ, ਪਰ ਜਿਵੇਂ ਹੀ ਆਪਾਂ ਅਗਲੇ ਪਾਸੇ ਨੂੰ ਜਾਂਦੇ ਹਾਂ ਸਾਨੂੰ ਇੱਕ ਉੱਚਾ ਰੁੱਖ ਦੇਖਣ ਨੂੰ ਮਿਲਦਾ ਹੈ। ਮੈਂ ਤੁਹਾਨੂੰ ਉਹ ਵੀ ਦਿਖਾਉਣਾ ਚਾਹਾਂਗਾ ਕਿ ਕਿਸ ਖੂਬਸੂਰਤੀ ਦੇ ਨਾਲ ਇਸ ਲਾਹੌਰ ਨੂੰ ਬਣਾਇਆ ਗਿਆ ਸੀ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਲਾਹੌਰ 13 ਦਰਵਾਜ਼ਿਆਂ ਦੇ ਅੰਦਰ ਤੱਕ ਸੀਮਤ ਸੀਗਾ, ਤੇ ਜਿਹੜਾ ਉਹ ਲਾਹੌਰ ਸੀਗਾ ਉਹ ਉੱਚੇ ਸਥਾਨ ਤੇ ਹੁੰਦਾ ਸੀ। ਆਪਾਂ ਹੁਣ ਨੀਵੇਂ ਸਥਾਨ ਤੋਂ ਚੱਲ ਕੇ ਆਏ ਹਾਂ ਤਾਂ ਆਪਾਂ ਜਿਹੜਾ ਹੁਣ ਜਿਵੇਂ ਜਿਵੇਂ ਉੱਤੇ ਜਾ ਰਹੇ ਹਾਂ ਇਹ ਸਥਾਨ ਉੱਚਾ ਹੁੰਦਾ ਜਾ ਰਿਹਾ, ਜੋ ਕਿ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਲਾਹੌਰ ਉਸ ਵਕਤ ਸੀ ਆਬਾਦ ਸੀ, ਉਹ ਇੱਕ ਉੱਚੀ ਜਗ੍ਹਾ ਦੇ ਉੱਤੇ ਆਬਾਦ ਸੀਗਾ, ਠੀਕ ਹੈ। ਔਰ ਇਹਦੀ ਸੁਰੱਖਿਆ ਕਾਰਨ ਵੀ ਇਹ ਚੀਜ਼ਾਂ ਰੱਖੀਆਂ ਜਾਂਦੀਆਂ ਸਨ ਕਿ ਜਦੋਂ ਵੀ ਕੋਈ ਆਬਾਦੀ ਜਾਂ ਜਗ੍ਹਾ ਆਬਾਦ ਹੁੰਦੀ ਸੀ ਉਹਨੂੰ ਹਮੇਸ਼ਾ ਕੋਸ਼ਿਸ਼ ਕੀਤਾ ਜਾਂਦਾ ਸੀ ਕਿ ਉਹ ਉੱਚੇ ਰੁੱਖ ਦੇ ਉੱਤੇ ਆਬਾਦ ਕੀਤਾ ਜਾਏ। ਇਸ ਤੋਂ ਇਲਾਵਾ ਅਸੀਂ ਜਿਵੇਂ ਕਿ ਜਾਣਦੇ ਹਾਂ, ਇਤਿਹਾਸਕਾਰਾਂ ਨੇ ਵੀ ਦੱਸਿਆ, ਸਾਨੂੰ ਬਹੁਤ ਸਾਰੀ ਹਿਸਟਰੀ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਜਿਹੜਾ ਲਾਹੌਰ ਦੇ ਲਾਗਿਓਂ ਪਾਣੀ ਲੰਘਦਾ ਸੀ ਔਰ ਰਾਵੀ ਦਰਿਆ ਲੰਘਦਾ ਸੀ, ਉਹ ਨੀਵੇਂ ਰੁੱਖ ਦੇ ਕੋਲੋਂ ਲੰਘਦਾ ਸੀ। ਜਿਵੇਂ ਕਿ ਕਿਲੇ ਦੀ ਦੀਵਾਰ ਦੇ ਕੋਲੋਂ ਹੋ ਕੇ ਆਪਾਂ ਜਿਵੇਂ ਹੀ ਕਿਲੇ ਤੋਂ ਸਾਈਡ ਤੇ ਆਉਂਦੇ ਹਾਂ ਤੇ ਇੱਕ ਬਹੁਤ ਸੋਹਣਾ ਖੂਬਸੂਰਤ ਬਾਜ਼ਾਰਾਂ ਦਾ ਸਿਲਸਿਲਾ ਸਾਨੂੰ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਟਕਸਾਲੀ ਗੇਟ ਦਾ ਬਾਜ਼ਾਰ, ਸਾਨੂੰ ਆਜ਼ਮ ਕਲੋਥ ਮਾਰਕੀਟ, ਹੋਰ ਜਿਹੜੇ ਦੂਸਰੇ ਦਰਵਾਜ਼ਿਆਂ ਦੇ ਨਾਲ ਲੱਗਦੇ ਮਸ਼ਹੂਰ ਬਾਜ਼ਾਰ ਹੈ ਉਹ ਦੇਖਣ ਨੂੰ ਮਿਲਦਾ ਹੈ, ਜਿਹਦੇ ਵਿੱਚ ਬਹੁਤ ਹੀ ਖੂਬਸੂਰਤ ਚੀਜ਼ਾਂ, ਕਲਚਰਲ ਚੀਜ਼ਾਂ, ਇਤਿਹਾਸਿਕ, ਸਕਾਫਤੀ ਅਤੇ ਉਹ ਲੋਕ ਵੀ ਦੇਖਣ ਨੂੰ ਮਿਲਦੇ ਹਨ ਜਿਹੜੇ ਉਸ ਸਮੇਂ ਦੇ ਆਬਾਦ ਸਨ। ਉਸ ਤੋਂ ਬਾਅਦ ਉਹਨਾਂ ਦੀਆਂ ਨਸਲਾਂ ਚੱਲਦੀਆਂ ਆਈਆਂ, ਕਾਫੀ ਲੋਕ ਜਿਹੜੇ ਬਾਹਰ ਤੋਂ ਤਲਕ ਰੱਖਦੇ ਸਨ ਉਹ ਇੱਥੇ ਆ ਕੇ ਆਬਾਦ ਹੋਏ। ਮਤਲਬ ਹੁਮ ਹਮਾ ਕੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਹੈ ਕਿ ਅਗਰ ਜੇਕਰ ਅਸੀਂ ਲਾਹੌਰ ਦੇ ਕੰਧੀ ਸ਼ਹਿਰ ਦੇ ਅੰਦਰ ਦਾਖਲ ਹੁੰਦੇ ਹਾਂ, ਹਰ ਦਰਵਾਜ਼ੇ ਦੇ ਵਿੱਚੋਂ ਕਿਤੋਂ ਵੀ ਦਾਖਲ ਹੋਈਏ, ਸਾਨੂੰ ਇੰਨੀਆਂ ਖੂਬਸੂਰਤ ਕਲਚਰਲ, ਹਿਸਟੋਰੀਕਲ ਹੈਰੀਟੇਜ ਦੇਖਣ ਨੂੰ ਮਿਲਦਾ ਹੈ ਕਿ ਅਕਲ ਦੰਗ ਰਹਿ ਜਾਂਦੀ ਹੈ ਕਿ ਇੱਕ ਇਕੱਲੇ ਲਾਹੌਰ ਦੇ ਅੰਦਰ ਇਸ ਕਦਰ ਇਤਿਹਾਸ ਸਮਾਇਆ ਹੋਇਆ ਹੈ।
ਔਰ ਜੇਕਰ ਅਸੀਂ ਗੱਲ ਕਰੀਏ ਪੂਰੇ ਬਰਸਗੀਰ ਦੀ ਤੇ ਅਕਲ ਦੰਗ ਰਹਿ ਜਾਂਦੀ ਹੈ। ਅਕਲ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੀ ਕਿ ਕਿੰਨਾ ਖੂਬਸੂਰਤ ਤੇ ਉਹ ਨਜ਼ਾਰਾ ਜਿਹੜਾ ਕਿ ਇਤਿਹਾਸਿਕ ਚੀਜ਼ਾਂ ਦਾ ਸਾਨੂੰ ਇਸ ਪੂਰੇ ਬਰਸਗੀਰ ਦੀ ਧਰਤੀ ਤੇ ਸਾਨੂੰ ਦੇਖਣ ਨੂੰ ਮਿਲਦਾ ਹੈ। ਹਾਂਜੀ ਦਰਸ਼ਕੋ, ਟਕਸਾਲੀ ਗੇਟ ਦੇ ਅੰਦਰ ਦੀਆਂ ਰੌਣਕਾਂ ਨੂੰ ਇੰਜੋਏ ਕਰਦੇ ਹੋਏ ਅਸੀਂ ਇੱਕ ਬਹੁਤ ਹੀ ਮਸ਼ਹੂਰ ਚੌਂਕ ਦੇ ਵਿੱਚ ਪਹੁੰਚੇ ਹਾਂ। ਇਸ ਚੌਂਕ ਨੂੰ ਤਰੰਨਮ ਚੌਂਕ ਆਖਿਆ ਜਾਂਦਾ ਹੈ। ਉਹਦੀ ਵੀ ਇੱਕ ਵਜ੍ਹਾ ਹੈ। ਆਪਾਂ ਜਿਵੇਂ ਕਿ ਪਾਕਿਸਤਾਨ ਟਾਕੀ ਸਿਨੇਮਾ ਦੇਖਿਆ, ਉਸ ਤੋਂ ਬਾਅਦ ਇੱਕ ਦੂਜਾ ਬਣਨ ਵਾਲਾ ਸਿਨੇਮਾ ਇਸੇ ਹੀ ਗਲੀ ਦੇ ਅੰਦਰ ਉਹ ਇਹ ਸੀ ਜਿਹਨੂੰ ਤਰੰਨਮ ਸਿਨੇਮਾ ਕਹਿੰਦੇ ਸੀ, ਕਿਉਂਕਿ ਇਹ ਬਿਲਡਿੰਗ ਜਿਹੜੀ ਮੇਰੇ ਪਿੱਛੇ ਦੇਖ ਰਹੇ ਹੋ ਬੜੀ ਖਸਤਾ ਹਾਲ ਹੋ ਚੁੱਕੀ ਸੀ, ਕਿਸੇ ਯੂਜ਼ ਵਿੱਚ ਨਹੀਂ ਸੀ। ਸੋ ਇਹਨੂੰ ਇੱਥੇ ਢਾਹ ਕੇ ਲੋਕਲ ਜਿਹੜੀ ਮਕਾਮੀ ਆਬਾਦੀ ਸੀ ਉਹਨਾਂ ਨੇ ਇੱਥੇ ਦੁਕਾਨਾਂ ਬਣਾਈਆਂ। ਸੋ ਕਿਹਾ ਜਾਂਦਾ ਹੈ ਕਿ ਇੱਥੇ ਵੀ ਬਹੁਤ ਖੂਬਸੂਰਤ ਰੌਣਕਾਂ ਹੁੰਦੀਆਂ ਸੀ ਇਸ ਚੌਂਕ ਦੇ ਅੰਦਰ, ਕਿਉਂਕਿ ਇੱਥੇ ਤਰੰਨਮ ਸਿਨੇਮਾ ਹੁੰਦਾ ਸੀ। ਇਸ ਤੋਂ ਬਾਅਦ ਆਪਾਂ ਜਿਵੇਂ ਇਸ ਪਾਸੇ ਜਾਂਦੇ ਹਾਂ, ਸਾਨੂੰ ਇੱਕ ਟਿੱਬੀ ਥਾਣਾ ਦੇਖਣ ਨੂੰ ਮਿਲਦਾ ਹੈ। ਟਿੱਬੀ ਥਾਣੇ ਦਾ ਵੀ ਇੱਕ ਬਹੁਤ ਵੱਡਾ ਇਤਿਹਾਸ ਹੈ। ਮੁਗਲ ਦੌਰ ਦੇ ਵਿੱਚ ਇੱਥੇ ਕਰਮਚਾਰੀਆਂ ਦੀ ਇੱਕ ਬਹੁਤ ਵੱਡੀ ਚੌਂਕੀ ਹੁੰਦੀ ਸੀ। ਉਸ ਤੋਂ ਬਾਅਦ ਜਿਵੇਂ ਜਿਵੇਂ ਸਮਾਂ ਲੰਘਿਆ, ਇਹਨੂੰ ਚੌਂਕੀ ਨੂੰ ਕਈ ਕੰਮਾਂ ਦੇ ਵਾਸਤੇ ਯੂਜ਼ ਕੀਤਾ ਗਿਆ ਤੇ ਅੱਜ ਕੱਲ੍ਹ ਇਹ ਪੁਲਿਸ ਥਾਣੇ ਵਾਸਤੇ ਯੂਜ਼ ਹੁੰਦੀ ਹੈ। ਇਸ ਤੋਂ ਬਾਅਦ ਅਸੀਂ ਜਾਵਾਂਗੇ ਇੱਕ ਬਹੁਤ ਹੀ ਮਸ਼ਹੂਰ ਜਗ੍ਹਾ ਜਿਹਨੂੰ ਲਾਮਾ ਇਕਬਾਲ ਸਾਹਿਬ ਦਾ ਥੜਾ ਕਿਹਾ ਜਾਂਦਾ। ਹਾਂਜੀ, ਲਾਮਾ ਇਕਬਾਲ ਸਾਹਿਬ ਜਿਹੜੇ ਕਿ ਸ਼ਾਇਰ ਮਸ਼ਰਕ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਤੁਹਾਨੂੰ ਲੈ ਕੇ ਜਾਣਾ ਉਸ ਥੜੇ ਦੀ ਤਰਫ, ਬਣੇ ਰਹੋ ਮੇਰੇ ਨਾਲ। ਹਾਂਜੀ ਸੱਜਣੋ, ਮੈਂ ਜਿਸ ਜਗ੍ਹਾ ਤੇ ਇਸ ਸਮੇਂ ਮੌਜੂਦ ਹਾਂ, ਇਹ ਉਹ ਇਤਿਹਾਸਿਕ ਥੜਾ ਹੈ ਜਿੱਥੇ ਡਾਕਟਰ ਲਾਮਾ ਇਕਬਾਲ ਬੈਠ ਕੇ ਆਪਣੀ ਸ਼ਾਇਰੀ ਦਾ ਆਗਾਜ਼ ਕੀਤਾ ਸੀ। ਇੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਸੀ, ਉਹਨਾਂ ਦੀ ਕਲਾ ਦੀ, ਉਹਨਾਂ ਦੇ ਹੁਨਰ ਦੀ, ਅਤੇ ਬਾਅਦ ਦੇ ਵਿੱਚ ਉਹਨਾਂ ਨੇ ਇਹਨਾਂ ਬੁਲੰਦੀਆਂ ਨੂੰ ਪ੍ਰਾਪਤ ਕੀਤਾ। ਇੱਕ ਗੱਲ ਮੈਂ ਤੁਹਾਨੂੰ ਬੜੀ ਖੂਬਸੂਰਤ ਦੱਸਦਾ ਚੱਲਾਂ ਕਿ ਜਿਵੇਂ ਮੈਂ ਇਸ ਥੜੇ ਦੇ ਕੋਲ ਆਇਆ ਖਲੋਤਾ, ਤੇ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਕਿ ਇਸ ਗਲੀ ਦੇ ਵਿੱਚ, ਇਸ ਜਗ੍ਹਾ ਤੇ ਆ ਕੇ ਇੱਕ ਚੀਜ਼ ਬੜੀ ਖੂਬਸੂਰਤ ਦੇਖਣ ਨੂੰ ਮਿਲੀ ਕਿ ਅੱਜ ਵੀ ਇੱਥੇ ਲੋਕ ਉਸੇ ਹੀ ਇਕੱਠ ਕਰਕੇ ਆਪਸ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰ ਰਹੇ ਹਨ। ਮੈਂ ਉਸ ਸਮੇਂ ਨੂੰ ਮਹਿਸੂਸ ਕਰ ਸਕਦਾ ਕਿ ਜਦੋਂ ਡਾਕਟਰ ਸਾਹਿਬ ਇਸ ਥਾਂ ਤੇ ਬਹਿੰਦੇ ਹੋਣਗੇ ਅਤੇ ਕਿਸ ਤਖਯਲ ਅਤੇ ਦੂਰਅੰਦੇਸ਼ੀ ਦੇ ਨਾਲ ਉਹਨਾਂ ਨੇ ਆਪਣੀ ਸ਼ਾਇਰੀ ਦਾ ਆਗਾਜ਼ ਕੀਤਾ। ਅਤੇ ਇੱਕ ਚੀਜ਼ ਹੋਰ ਵੀ ਬਹੁਤ ਖੂਬਸੂਰਤ ਹੈ ਕਿ ਉਹਨਾਂ ਦੀ ਸ਼ਾਇਰੀ ਦੇ ਵਿੱਚ ਇਨਸਾਨ ਦੋਸਤੀ, ਰੱਬ ਦੇ ਨਾਲ ਮੁਹੱਬਤ, ਆਪਣੀ ਧਰਤੀ ਦੇ ਨਾਲ ਮੁਹੱਬਤ ਦੀ ਇੱਕ ਝਲਕ ਨਜ਼ਰ ਆਉਂਦੀ ਹੈ, ਜਿਹਦੀ ਸ਼ੁਰੂਆਤ ਇਸ ਥਾਂ ਤੋਂ ਹੋਈ ਜਿਸ ਥੜੇ ਦੇ ਉੱਤੇ ਮੈਂ ਇਸ ਸਮੇਂ ਖਲੋਤਾ। ਅਸੀਂ ਇਹਦੇ ਅੰਦਰ ਨਹੀਂ ਜਾ ਸਕਦੇ ਕਿਉਂਕਿ ਇਹ ਹੁਣ ਪ੍ਰਾਈਵੇਟ ਪ੍ਰੋਪਰਟੀ ਹੈ, ਪਰ ਇੱਥੇ ਤੁਹਾਨੂੰ ਦੱਸਣ ਦਾ ਮਕਸਦ ਹੈ ਕਿ ਟਕਸਾਲੀ ਗੇਟ ਨੂੰ ਜਿਵੇਂ ਹੀ ਆਪਾਂ ਐਕਸਪਲੋਰ ਕਰ ਰਹੇ ਸੀ, ਜਿਵੇਂ ਖੂਬਸੂਰਤੀਆਂ ਦੇਖ ਰਹੇ, ਉਹਨਾਂ ਦੇ ਵਿੱਚ ਇੱਕ ਅਦਬੀ ਥਾਂ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿੱਥੇ ਅਦਬ ਦਾ ਇੱਕ ਬਹੁਤ ਵੱਡਾ ਦਰਿਆ ਜਿੱਥੋਂ ਸਟਾਰਟ ਹੁੰਦਾ ਹੈ ਡਾਕਟਰ ਲਾਮਾ ਇਕਬਾਲ ਸਾਹਿਬ ਦੀ ਸ਼ਾਇਰੀ, ਜਿਹੜੀ ਸ਼ਾਇਰੀ ਦੇ ਨਾਲ ਉਹਨਾਂ ਨੇ ਇੰਨੀ ਖੂਬਸੂਰਤੀ ਦੇ ਨਾਲ ਇਸ ਕੌਮ ਨੂੰ, ਇਸ ਜ਼ਮੀਨ ਨੂੰ ਰੰਗ ਭਰਿਆ ਅਤੇ ਆਪਣੇ ਉਸ ਨਾਮ ਨੂੰ ਚਮਕਾਇਆ ਕਿ ਉਹਨਾਂ ਨੂੰ ਵੀ ਸਰ ਦਾ ਖਿਤਾਬ ਦਿੱਤਾ ਗਿਆ। ਸੋ ਦਰਸ਼ਕੋ, ਆਪਾਂ ਦੇਖ ਰਹੇ ਹਾਂ ਕਿੰਨੀਆਂ ਖੂਬਸੂਰਤ ਤੇ ਹਿਸਟੋਰੀਕਲ ਚੀਜ਼ਾਂ ਸਾਨੂੰ ਇਸ ਥਾਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਹਨ। ਇਹ ਕਿਸੇ ਅਜੂਬੇ ਤੋਂ ਘੱਟ ਨਹੀਂ ਕਿ ਇੱਕ ਛੋਟੀ ਜਿਹੀ ਜਗ੍ਹਾ ਦੇ ਵਿੱਚ ਇੰਨਾ ਵੱਡਾ ਸਮੁੰਦਰ, ਆਰਟ ਦਾ ਸਮੁੰਦਰ, ਅਦਬ ਦਾ ਸਮੁੰਦਰ, ਸੰਗੀਤ ਦਾ ਸਮੁੰਦਰ, ਹਰ ਤਰ੍ਹਾਂ ਦੀ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ। ਸੋ ਇਹ ਇੱਕ ਬਹੁਤ ਹੀ ਖੂਬਸੂਰਤ ਗੱਲ ਹੈ ਕਿ ਛੋਟੀਆਂ-ਛੋਟੀਆਂ ਜਗ੍ਹਾਵਾਂ ਵੀ ਕਿੰਨੇ ਵੱਡੇ ਇਲਮ ਦੇ ਨਾਲ ਭਰੀਆਂ ਹੋਈਆਂ ਸਨ। ਸੋਨਾ ਚਾਂਦੀ ਤੇ ਹੀਰੇ ਦੀ ਦੁਕਾਨ ਤੇ ਟੈਕਸ, ਬੈਠਕ ਦਿਓੜੀ ਚੁਬਾਰੇ ਦਲਾਨ ਤੇ ਟੈਕਸ, ਬੈਠੇ ਥੜੇ ਤੇ ਲੱਗਾ ਭਲਵਾਨ ਤੇ ਟੈਕਸ, ਅਕਲਮੰਦ ਤੇ ਨਾਲ ਨਿਦਾਨ ਤੇ ਟੈਕਸ, ਪਾਣੀ ਪੀਣ ਤੇ ਰੋਟੀ ਖਾਣ ਤੇ ਟੈਕਸ, ਆ ਗਏ ਮੁਸਾਫਿਰ ਮਹਿਮਾਨ ਤੇ ਟੈਕਸ, ਅੰਜੀਲ ਤੇ ਟੈਕਸ, ਕੁਰਾਨ ਤੇ ਟੈਕਸ, ਲੱਗ ਨਾ ਜਾਏ ਦੀਨ ਇਮਾਨ ਤੇ ਟੈਕਸ, ਇਨਸਾਨ ਤੇ ਟੈਕਸ, ਹੈਵਾਨ ਤੇ ਟੈਕਸ, ਦੋਨਾਂ ਮੋਏ ਤੇ ਜਿਉਂਦੇ ਦੀ ਜਾਨ ਤੇ ਟੈਕਸ, ਇਸ ਵਾਸਤੇ ਬੋਲਦਾ ਨਹੀਂ ਦਾਮਨ, ਇਸ ਵਾਸਤੇ ਬੋਲਦਾ ਨਹੀਂ ਦਾਮਨ, ਮਤਾਂ ਲੱਗ ਜਾਏ ਮੇਰੀ ਜ਼ੁਬਾਨ ਤੇ ਟੈਕਸ। ਉਸਤਾਦ ਦਾਮਨ ਜੀ ਦੀ ਗਿਣਤੀ ਪੰਜਾਬੀ ਦੇ ਵੱਡੇ ਸ਼ਾਇਰਾਂ ਦੇ ਵਿੱਚ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਉਸਤਾਦ ਦਾਮਨ ਨੇ ਪੰਜਾਬੀ ਲਿਖਤ ਵਾਸਤੇ, ਪੰਜਾਬੀ ਸ਼ਾਇਰੀ ਵਾਸਤੇ ਇੱਕ ਵੱਡੇ ਪੱਧਰ ਤੇ ਕੰਮ ਕੀਤਾ। ਅਤੇ ਜਿਸ ਥਾਂ ਤੇ ਮੈਂ ਮੌਜੂਦ ਹਾਂ, ਇਸ ਜਗ੍ਹਾ ਨੂੰ ਹੁਜਰਾ ਸ਼ਾਹ ਹੁਸੈਨ ਅਤੇ ਉਸਤਾਦ ਦਾਮਨ ਦਾ ਹੁਜਰਾ ਵੀ ਆਖਿਆ ਜਾਂਦਾ ਹੈ, ਕਿਉਂਕਿ ਇੱਥੇ ਹੀ ਬੈਠ ਕੇ ਉਹ ਅਦਬੀ ਬੈਠਕਾਂ ਸਜਾਉਂਦੇ ਸਨ। ਅਤੇ ਅੱਜ ਇਸ ਥਾਂ ਨੂੰ ਤਾਲੇ ਲੱਗੇ ਹੋਏ ਹਨ, ਪਰ ਕਿਸੇ ਵਕਤ ਦੇ ਵਿੱਚ ਇੱਥੇ ਬਹੁਤ ਸਾਰੀਆਂ ਰੌਣਕਾਂ ਸੱਜਿਆ ਕਰਦੀਆਂ ਸਨ। ਇਸ ਇਮਾਰਤ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਇਹਦੀ ਬਣਤਰ ਜਿਹੜੀ ਹੈ ਬਣੀ ਹੈ ਛੋਟੀ ਇੱਟਾਂ ਨਾਲ ਬਣਾਈ ਗਈ ਹੈ, ਪਰ ਜਦੋਂ ਅਸੀਂ ਉੱਤੇ ਵਾਲੇ ਪਾਸੇ ਨੂੰ ਦੇਖਦੇ ਹਾਂ ਤੇ ਉਹ ਖਸਤਾ ਹਾਲ ਹੋ ਗਿਆ ਸੀ, ਜਿਹਦੇ ਕਰਕੇ ਉਹ ਟੈਟੇਰੀ ਹੋ ਗਿਆ ਸੀ। ਉਹਨੂੰ ਦੁਬਾਰਾ ਰਿਸਟੋਰ ਕਰਕੇ ਬਣਾਇਆ ਗਿਆ।
ਸੋ ਇਸ ਇਮਾਰਤ ਦਾ ਆਪਣੀ ਥਾਂ ਤੇ ਮੌਜੂਦ ਹੋਣਾ ਇਹ ਗੱਲ ਦਾ ਸਬੂਤ ਹੈ ਕਿ ਉਸਤਾਦ ਦਾਮਨ ਕਿੰਨੀ ਮਹੱਤਤਾ ਰੱਖਦੇ ਹੈ ਪੰਜਾਬੀ ਸ਼ਾਇਰੀ ਦੇ ਤੌਰ ਤੇ। ਅਤੇ ਇਸ ਜਗ੍ਹਾ ਦੇ ਵਿੱਚ ਜਿੱਥੇ ਅਸੀਂ ਅਦਬ ਦੀ ਹਰ ਚੀਜ਼ ਨੂੰ ਫਰੋਲਿਆ, ਅਸੀਂ ਸੰਗੀਤ ਨੂੰ ਦੇਖਿਆ, ਅਸੀਂ ਉਸ ਤੋਂ ਇਲਾਵਾ ਇੰਜੀਨੀਅਰਿੰਗ ਨੂੰ ਦੇਖਿਆ, ਬਹੁਤ ਸਾਰੀ ਫੰਨੇ ਤਮੀਰ ਹੋਰ ਵੱਖ-ਵੱਖ ਚੀਜ਼ਾਂ, ਕਲਚਰ ਸਕਾਫਤੀ ਚੀਜ਼ਾਂ ਨੂੰ ਦੇਖਿਆ, ਤੇ ਉਹਦੇ ਵਿੱਚ ਹੀ ਸ਼ਾਇਰੀ ਦੀ ਇੱਕ ਬਹੁਤ ਖੂਬਸੂਰਤ ਤੇ ਉਮਦਾ ਮਿਸਾਲ ਸਾਨੂੰ ਉਸਤਾਦ ਦਾਮਨ ਜੀ ਦੇ ਹੁਜਰੇ ਤੋਂ ਮਿਲਦੀ ਹੈ, ਜਿੱਥੇ ਉਹ ਤਕਰੀਬਨ 34 ਸਾਲ ਦਾ ਅਰਸਾ ਉਹਨਾਂ ਨੇ ਆਪਣਾ ਇੱਥੇ ਸਮਾਂ ਗੁਜ਼ਾਰਿਆ। 1950 ਤੋਂ ਲੈ ਕੇ 1984 ਤੱਕ ਦਾ ਸਮਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਇੱਥੇ ਗੁਜ਼ਾਰਿਆ, ਜਿੱਥੇ ਬਹੁਤ ਸਾਰੀਆਂ ਸ਼ਾਇਰੀ ਦੇ ਮੁਸ਼ਾਇਰੇ ਤੇ ਅਦਬੀ ਬੈਠਕਾਂ ਹੁੰਦੀਆਂ ਸਨ, ਲੋਕਾਂ ਨੂੰ ਆਪਣੀ ਸ਼ਾਇਰੀ ਦੇ ਨਾਲ ਮੁਤਾਸਰ ਕਰਦੇ ਸਨ। ਬਹੁਤ ਹੀ ਖੂਬਸੂਰਤ ਰੰਗ ਬੰਨਿਆ ਜਾਂਦਾ ਸੀ ਇਸ ਥਾਂ ਦੇ ਉੱਤੇ। ਅੱਜ ਕੱਲ੍ਹ ਇਸ ਜਗ੍ਹਾ ਦੀ ਥੋੜ੍ਹੀ ਜੀ ਬਣਤਰ ਉਹ ਬਦਲ ਗਈ, ਜਿਵੇਂ ਜਿਵੇਂ ਵਕਤ ਬਦਲਦਾ ਗਿਆ ਇਹਨਾਂ ਜਗ੍ਹਾ ਦੀ ਬਣਤਰ ਬਦਲਦੀ ਜਾ ਰਹੀ ਹੈ, ਪਰ ਇਸ ਜਗ੍ਹਾ ਨੂੰ ਆਪਣੀ ਥਾਂ ਤੇ ਕਾਇਮ ਰੱਖਣ ਵਾਸਤੇ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਉਹਨਾਂ ਦਾ ਪਤਾ ਲੱਗ ਸਕੇ, ਉਹਨਾਂ ਦੀ ਫਿਲਾਸਫੀ ਦਾ ਪਤਾ ਲੱਗ ਸਕੇ, ਉਹਨਾਂ ਦੀ ਸ਼ਾਇਰੀ ਦਾ ਪਤਾ ਲੱਗ ਸਕੇ। ਜਿਵੇਂ ਕਿ ਮੈਂ ਆਪ ਜੀ ਨਾਲ ਸ਼ਾਇਰੀ ਦਾ ਜ਼ਿਕਰ ਕੀਤਾ, ਇਹ ਸ਼ਾਇਰੀ ਉਹਨਾਂ ਨੇ ਘੱਟੋ ਘੱਟ ਅੱਜ ਤੋਂ 60-70 ਸਾਲ ਪੁਰਾਣੀ ਲਿਖੀ ਸੀ। ਤੁਸੀਂ ਸੋਚ ਸਕਦੇ ਹੋ, ਦੇਖ ਸਕਦੇ ਹੋ ਕਿ ਅੱਜ ਅਗਰ ਅਸੀਂ ਕਹਿੰਦੇ ਹਾਂ ਕਿ ਸਮੇਂ ਦੇ ਹਾਲਾਤਾਂ ਨੇ ਬੜੀ ਤੰਗੀ ਕਰ ਦਿੱਤੀ ਹੈ, ਪੋਲੀਟੀਕਲ ਇਸ਼ੂਜ਼ ਆ ਗਏ ਨੇ, ਬੜੀਆਂ ਚੀਜ਼ਾਂ ਆ ਗਈਆਂ, ਪਰ ਦੇਖਿਆ ਜਾਏ ਤਾਂ ਇਹ ਚੀਜ਼ਾਂ ਹਰ ਵਕਤ ਦੇ ਵਿੱਚ ਉੱਦਾਂ ਹੀ ਰਹੀਆਂ। ਜੇ ਇਹ ਸ਼ੇਰ, ਇਹ ਗਜ਼ਲ, ਇਹ ਨਜ਼ਮ ਉਹਨਾਂ ਨੇ ਉਸ ਸਮੇਂ ਦੇ ਵਿੱਚ ਲਿਖੀ ਹੈ, ਇਹਦਾ ਮਤਲਬ ਕਿ ਉਸ ਸਮੇਂ ਦੇ ਵਿੱਚ ਵੀ ਮੁਸ਼ਕਲਾਂ ਸਨ। ਸੋ ਇਹਨਾਂ ਨੂੰ ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਹਾਂਜੀ, ਪਰ ਇੱਕ ਚੀਜ਼ ਅਸੀਂ ਇਹਨਾਂ ਨੂੰ ਘੱਟ ਕਰ ਸਕਦੇ ਹਾਂ ਆਪਣੀ ਲਿਖਤ ਦੇ ਜ਼ਰੀਏ, ਆਪਣੇ ਕੰਟਰੀਬਿਊਸ਼ਨ ਦੇ ਜ਼ਰੀਏ। ਸੋ ਮੈਂ ਸਾਰਿਆਂ ਨੂੰ ਕਹਾਂਗਾ ਉਸਤਾਦ ਦਾਮਨ ਜੀ ਦੇ ਇਸ ਹੁਜਰੇ ਨੂੰ ਤੁਸੀਂ ਵਿਜ਼ਿਟ ਕਰੋ, ਉਹਨਾਂ ਦੀ ਫਿਲਾਸਫੀ ਨੂੰ ਪੜ੍ਹੋ, ਤਾਂ ਕਿ ਤੁਸੀਂ ਜਾਣੂ ਹੋ ਸਕੋ ਕਿ ਕਿੰਨਾ ਸੋਹਣਾ ਕੰਮ ਜਿਹੜਾ ਉਹਨਾਂ ਨੇ ਪੰਜਾਬੀ ਸ਼ਾਇਰੀ ਦੇ ਉੱਤੇ ਕੀਤਾ ਹੈ ਤੇ ਸਾਨੂੰ ਉਹਨਾਂ ਦੀ ਇਸ ਸ਼ਾਇਰੀ ਤੋਂ ਦੇਖਣ ਨੂੰ ਮਿਲਦਾ ਹੈ। ਹਾਂਜੀ ਦਰਸ਼ਕੋ, ਇਸ ਸਮੇਂ ਮੇਰੇ ਨਾਲ ਮੌਜੂਦ ਹਨ ਸੀਨੀਅਰ ਜਰਨਲਿਸਟ ਤਾਰਿਕ ਵਸੀਮ ਸਾਹਿਬ। ਅਸੀਂ ਟਕਸਾਲੀ ਗੇਟ ਦੀ ਇਤਿਹਾਸਿਕ ਮਹੱਤਤਾ ਬਾਰੇ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਇਤਿਹਾਸਿਕ ਇੰਪੋਰਟੈਂਸ ਬਾਰੇ। ਹਾਂਜੀ ਵੀਰ ਜੀ, ਜਿਵੇਂ ਕਿ ਆਪਾਂ ਦੇਖਦੇ ਹਾਂ ਟਕਸਾਲੀ ਗੇਟ ਨੂੰ ਅੱਜ ਕੱਲ੍ਹ ਦੇਖਦੇ ਹਾਂ ਕਿ ਬਹੁਤ ਹੀ ਖੂਬਸੂਰਤ ਇਤਿਹਾਸਿਕ ਪੱਖਾਂ ਦੇ ਨਾਲ ਭਰਿਆ ਹੋਇਆ ਹੈ, ਅਤੇ ਤੁਸੀਂ ਦੱਸੋ ਕਿ ਜਿਹੜਾ ਹਿਸਟਰੀ ਦੇ ਵਿੱਚ ਇਹਦਾ ਕੀ ਕਿਰਦਾਰ ਰਿਹਾ, ਕੀ ਸਮੇਂ ਦੀਆਂ ਸਰਕਾਰਾਂ ਤਬਦੀਲ ਹੁੰਦੀਆਂ ਰਹੀਆਂ ਤੇ ਕਿਵੇਂ ਟਕਸਾਲੀ ਗੇਟ ਤਬਦੀਲ ਹੁੰਦਾ ਰਿਹਾ। ਵੀਰ ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਤੁਹਾਡਾ ਕਿ ਤੁਸੀਂ ਇੱਕ ਆਪਣੇ ਪ੍ਰੋਗਰਾਮ ਵਾਸਤੇ ਮੈਨੂੰ ਬੁਲਾਇਆ। ਸਭ ਤੋਂ ਪਹਿਲੀ ਤਾਂ ਗੱਲ ਹੈਗੀ ਹੈ ਕਿ ਤੁਸੀਂ ਪੰਜਾਬੀ ਜ਼ਬਾਨ 'ਚ ਪ੍ਰੋਗਰਾਮ ਕਰ ਰਹੇ ਹੋ, ਬਹੁਤ ਖੁਸ਼ੀ ਦੀ ਗੱਲ ਹੈ। ਸਾਡੇ ਇੱਥੇ ਤੇ ਮਾਂ ਬੋਲੀ ਨੂੰ ਕੋਈ ਐਡੀ ਅਹਿਮੀਅਤ ਨਹੀਂ ਦਿੰਦੇ। ਤੇ ਦੂਜੀ ਗੱਲ ਹੈ ਕਿ ਤੁਸੀਂ ਬੜੇ ਤਗੜੇ ਜਿਹੇ ਟੌਪਿਕ ਨੂੰ ਹੱਥ ਪਾ ਲਿੱਤਾ। ਇਸ਼ੂ ਇਹ ਹੈਗਾ ਕਿ ਖਾਲੀ ਟਕਸਾਲੀ ਨਹੀਂ, ਲਾਹੌਰ ਬੁਨਿਆਦੀ ਤੌਰ ਤੇ ਅਗਰ ਤੁਸੀਂ ਪੂਰੇ ਗਲੋਬ ਨੂੰ ਆਬਜ਼ਰਵ ਕਰੋਗੇ ਨਾ, ਤੇ ਸਿਰਫ ਜਰਮਨੀ ਔਰ ਜਾਪਾਨ, ਇਹ ਦੋ ਐਸੇ ਮੁਲਕ ਜੇ ਜਿਨ੍ਹਾਂ ਦੇ ਅੰਦਰ ਮੋਰ ਬ੍ਰਿਲੀਅੰਟ ਪੀਪਲ ਹੈਵ been born there। ਅਦਰਵਾਈਜ਼ ਦੁਨੀਆ 'ਚ ਸਭ ਤੋਂ ਜ਼ਿਆਦਾ ਟੈਲੈਂਟਡ ਬ੍ਰੇਨਸ ਲਾਹੌਰ 'ਚ ਪੈਦਾ ਹੋਏ ਨੇ, ਇਹਦੀ ਕੋਈ ਦੋ ਰਾਏ ਨਹੀਂ। ਮਤਲਬ ਮਿਸਾਲ ਦੇ ਤੌਰ ਤੇ ਤੁਸੀਂ ਗੱਲ ਕੀਤੀ ਟਕਸਾਲੀ ਦੀ, ਪਹਿਲੀ ਪਹਿਚਾਨ ਸਰ ਗੰਗਾ ਰਾਮ। ਹਾਂਜੀ, गंगा राम, ए पीछे समाधि गंगा राम बेसिकली वाज बोर्न देयर। बातें तरह तरह की जाती हैं, लोग कहते हैं भाई फलानी जगह पैदा होए, फलानी जगह पैदा होए, लेकिन वो समाधि गंगा राम जी रावी रोड 'ਚ ਉੱਥੇ ਪੈਦਾ ਹੋਏ। ਅੱਛਾ ਜੀ। ਉਹਦੇ ਬਾਅਦ ਉਹ ਬ੍ਰੌਟ ਅਪ ਹੋਏ ਇੱਥੇ ਇਹ ਟਕਸਾਲੀ ਜਿਹੜਾ ਮੇਨ ਪਾਕਿਸਤਾਨ ਟਾਕੀ ਸੈਨਮਾ ਹੈ ਉਹਦੇ ਕੋਲ। ਔਰ ਸਰ ਗੰਗਾ ਰਾਮ ਪਾਇਨੀਅਰ ਹੈ ਲਾਹੌਰ ਦਾ। ਇਹ ਜਿਹੜਾ ਲਾਹੌਰ ਦਾ ਚਿਹਰਾ ਅਸੀਂ ਦੇਖਨੇ ਪਏ ਆ, ਇਹ ਦੋ ਹੀ ਬੰਦਿਆਂ ਨੇ ਸਾਨੂੰ, ਤਿੰਨ ਬੰਦਿਆਂ ਨੇ ਦਿੱਤਾ। ਪਹਿਲਾ ਸਰ ਗੰਗਾ ਰਾਮ, ਦੂਜਾ ਦਿਆਲ ਸਿੰਘ, ठीक है, ਤੇ ਤੀਸਰਾ ਮੀਆਂ ਨਵਾਜ਼ ਸ਼ਰੀਫ। ਦੇਖੋ ਮੰਨੋ ਜਾਂ ਨਾ ਮੰਨੋ, ਸਿਆਸੀ ਤੁਹਾਡੇ ਹੋਣਗੇ ਮਸਾਇਲ, ਲੇਕਿਨ ਉਹ ਬੰਦਾ ਨਵਾਜ਼ ਸ਼ਰੀਫ ਇਸ ਦੌਰ ਦੇ ਅੰਦਰ, ਇਸ ਦੌਰ ਦਾ ਤੁਸੀਂ ਕਹਿ ਸਕਦੇ ਹੋ ਦਿਆਲ ਸਿੰਘ ਹੈ ਜਾਂ ਸਰ ਗੰਗਾ ਰਾਮ। ਹੁਣ ਆ ਜਾਓ ਇਹਦੇ ਇਤਿਹਾਸਿਕ ਉਹਦੇ ਤੇ ਟਕਸਾਲੀ ਗੇਟ ਤੇ। ਦੇਖੋ ਦੋ ਦਰਵਾਜ਼ੇ ਲਾਹੌਰ ਦੇ ਐਸੇ ਨੇ ਜਿਹੜੇ ਸਭ ਤੋਂ ਖੂਬਸੂਰਤ ਓਵਰਵਿਊ ਰੱਖਦੇ ਸਨ। ਇੱਕ ਹੈ ਟਕਸਾਲੀ ਤੇ ਇੱਕ ਸ਼ੇਰਾਂ ਵਾਲੇ ਦਾ ਗੇਟ, ਤੇ ਦੂਜਾ ਉਹ ਸ਼ੇਰਾਂ ਵਾਲੇ ਤੋਂ ਪਹਿਲੇ ਜਿਹੜਾ ਦਰਵਾਜ਼ਾ ਆਉਂਦਾ ਨਾ ਮਸਤੀ ਗੇਟ। ਇਹ ਤਿੰਨ ਚਾਰ ਦਰਵਾਜ਼ੇ ਜਿਹੜੇ ਨੇ ਇਹਨਾਂ ਦੇ ਨਾਲ ਨਾਲ ਦਰਿਆਏ ਰਾਵੀ ਵਗਦਾ ਸੀ। ਹਾਂਜੀ, ਉਹ ਇੱਥੇ ਤੱਕ ਆ ਕੇ ਕਿਲੇ ਦੀ ਦੀਵਾਰ ਦੇ ਨਾਲ ਖਤਮ ਹੁੰਦਾ ਸੀ, ਤੇ ਲਿਹਾਜ਼ਾ ਇਹ ਖੂਬਸੂਰਤੀ 'ਚ ਆਪਣੀ ਮਿਸਾਲ ਆਪ ਸਨ। ਦੂਸਰੀ ਗੱਲ ਇਹ ਕਿ ਟਕਸਾਲੀ ਇੰਨਾ ਜ਼ਿਆਦਾ ਪ੍ਰੋਮੀਨੈਂਟ ਨਹੀਂ ਸਮਝਿਆ ਜਾਂਦਾ। ਬਾਕੀ ਦਰਵਾਜ਼ੇ ਜਿਹੜੇ ਨੇ ਉਹਨਾਂ ਦੇ ਕਲਚਰ ਨੂੰ ਬਹੁਤਾ ਰਿਚ ਸਮਝਿਆ ਜਾਂਦਾ, ਲੇਕਿਨ ਇਹ ਕਮਾਊ ਪੂਛ ਸੀ ਕਿਉਂਕਿ ਇੱਥੇ ਟਕਸਾਲ ਸੀ, ਇੱਥੇ ਸਰਕਾਰੀ ਖਜ਼ਾਨਾ ਸੀ ਨਾ ਜੀ, ਇੱਥੇ ਸਿੱਕੇ ਸੁੱਕੇ ਬਣਦੇ ਸਨ। ਅੱਛਾ, ਦੂਜੀ ਗੱਲ ਹੈ ਕਿ ਇਸਟੈਬਲਿਸ਼ ਇਲਾਕਾ ਹੈ ਸ਼ੁਰੂ ਤੋਂ ਹੀ। ਕਿਸ ਤਰ੍ਹਾਂ ਇਸਟੈਬਲਿਸ਼ ਹੈ? ਇਹ ਜਿਹੜਾ ਟਕਸਾਲ ਵਾਲਾ ਇਲਾਕਾ, ਜਿੱਥੇ ਟਕਸਾਲ ਸੀਗਾ, ਟਕਸਾਲੀ ਐਂਟਰ ਜਿੱਥੇ ਤੁਸੀਂ ਹੁੰਦੇ ਹੋ ਖੱਬੇ ਹੱਥ ਜਿੱਥੇ ਟਕਸਾਲ ਸੀ, ਜਿੱਥੇ ਅੱਜ ਕੱਲ੍ਹ ਉਹ ਹਜ਼ੂਰੀ ਬਾਗ ਦੇ ਨਾਲ ਨਾਲ ਜਿਹੜਾ ਇਲਾਕਾ ਇੱਥੇ ਟਕਸਾਲ ਹੁੰਦੀ ਸੀ। ਅੱਛਾ, ਇਹਦੇ ਬਿਲਕੁਲ ਸਾਹਮਣੇ ਜਦੋਂ ਤੁਸੀਂ ਸੜਕ ਕ੍ਰਾਸ ਕਰਕੇ ਜਾਂਦੇ ਹੋ ਨਾ, ਤੇ ਬਰਰੇ ਸਗੀਰ ਤੇ ਨਹੀਂ ਅਸੀਂ ਕਹਿ ਸਕਦੇ ਪਰ ਲੇਕਿਨ ਪੰਜਾਬ ਦੇ ਅੰਦਰ ਨਾ ਸਭ ਤੋਂ ਜ਼ਿਆਦਾ ਧਾਰਮਿਕ ਏਰੀਆ ਜਿਹੜਾ ਨਾ ਉਹ ਐ ਸੀ। ਕਿਹੜਾ ਧਾਰਮਿਕ ਏਰੀਆ ਸੀ? ਜਦੋਂ ਤੁਸੀਂ ਟਕਸਾਲੀ ਕ੍ਰਾਸ ਕਰਦੇ ਹੋ ਨਾ, ਸੜਕ ਪਾਰ ਕਰਦੇ ਹੀ ਇਹ ਬਾਗ ਮੁੰਸ਼ੀ ਲੱਦੇ ਤੋਂ ਲੈ ਕੇ ਕਰੀਮ ਪਾਰਕ ਤੇ ਕਰੀਮ ਪਾਰਕ ਟੱਪਦੇ ਹੋਏ ਸਿੱਧਾ ਜਿਹੜਾ ਦਰਿਆਏ ਰਾਵੀ ਤੱਕ ਤੁਸੀਂ ਜਾਂਦੇ ਹੋ,
ਇੱਧਰ ਸਭ ਤੋਂ ਜ਼ਿਆਦਾ ਮੰਦਿਰ ਸਨ। ਅੱਛਾ ਜੀ, ਸਭ ਤੋਂ ਜ਼ਿਆਦਾ ਮੰਦਿਰ ਸਨ ਔਰ ਇੱਥੇ ਗਊਸ਼ਾਲਾ ਵੀ ਹੈ। ਇੱਥੇ ਹੁਣ ਵੀ ਹਿੰਦੂਆਂ ਦਾ ਕਦੀਮੀ ਮੰਦਿਰ ਹੈ। ਅੱਛਾ ਜੀ, ਠੀਕ ਹੈ। ਅੱਛਾ, ਉਹ ਵੀ ਟਕਸਾਲੀ ਨਾਲ ਲਿੰਕ ਇਸ ਲਈ ਹੈ ਕਿ ਆਮਨੇ ਸਾਹਮਣੇ ਤੇ ਹੈਗੇ ਸਨ। ਸੜਕਾਂ ਤੇ ਅੱਜ ਬਣੀਆਂ, ਪਹਿਲੇ ਤੇ ਕੱਚੇ ਰਸਤੇ ਸਨ ਜੀ। ਅੱਛਾ, ਉਸ ਤੋਂ ਬਾਅਦ ਮਜ਼ੀਦ ਅੱਗੇ ਆ ਜਾਓ। ਅਗਰ ਹੁਣ ਆਰਟ ਔਰ ਕਲਚਰ ਦੀ ਗੱਲ ਕੀਤੀ ਜਾਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਦੋਤਰਾ ਸੀ, ਪੋਤਰਾ ਸੀ ਹੀਰਾ ਸਿੰਘ, ਉਹਦੇ ਨਾਮ ਦੇ ਉੱਤੇ ਇਸ ਇਲਾਕੇ ਦੇ ਵਿੱਚ ਹੀਰਾ ਮੰਡੀ ਆਬਾਦ ਹੋਈ। ਅੱਛਾ, ਹੀਰਾ ਮੰਡੀ ਹੁਣ ਰਣਜੀਤ ਸਿੰਘ ਦਾ ਜ਼ਮਾਨਾ ਅਗਰ ਅਸੀਂ ਦੇਖੀਏ ਤੇ 200, 250, 300 ਸਾਲ ਪਿੱਛੇ ਜਾਣਾ ਪੈਂਦਾ। ਹਾਂਜੀ, ਜਿਹੜੀ ਹੀਰਾ ਮੰਡੀ ਇੱਥੇ ਆਬਾਦ ਹੋਈ ਉਹ 200-300 ਸਾਲ ਪੁਰਾਣੀ ਨਹੀਂ। ਉਹ ਤੇ ਬੇਸਿਕਲੀ ਜਿਹੜੀ ਹੀਰਾ ਮੰਡੀ ਮੁਗਲਾਂ ਦੇ ਦੌਰ 'ਚ ਬਣੀ ਸੀ, ਉਹ ਬਣੀ ਸੀ ਅਨਾਰਕਲੀ। ਹਾਂ, ਉਹ ਅਨਾਰਕਲੀ ਦੇ ਵਿੱਚ ਆਬਾਦ ਹੋਈ। ਪਹਿਲੇ ਉੱਥੇ ਨਾਚ ਗਾਣਾ ਹੁੰਦਾ ਰਿਹਾ। ਨਾਚ ਗਾਣਾ ਮਤਲਬ ਗਾਣਾ ਨਾਚ ਇੱਕ ਡੀਸੈਂਟ ਵੇ ਸੀ ਜਿਹੜਾ ਉਹਨਾਂ ਨੇ ਅਡਾਪਟ ਕੀਤਾ। ਉਹਦੇ ਬਾਅਦ ਉਹ ਦਿੱਲੀ ਦਰਵਾਜ਼ੇ ਆ ਗਏ। ਦਿੱਲੀ ਦਰਵਾਜ਼ੇ ਤੋਂ ਇਸ ਏਰੀਆ ਦੇ ਵਿੱਚ ਤੇ 19ਵੀਂ ਸਦੀ ਦੇ ਐਂਡ 'ਚ ਜਾ ਕੇ ਨਾ 1870 ਦੇ ਕਰੀਬ ਉਹਦੇ ਬਾਅਦ ਇਹ ਇਲਾਕਾ ਐਸਟੈਬਲਿਸ਼ ਹੋਇਆ। ਔਰ ਐਸਟੈਬਲਿਸ਼ ਹੋਣ ਤੋਂ ਬਾਅਦ ਇੱਥੇ ਜ਼ਿਆਦਾ ਤਾਦਾਦ 'ਚ ਲੋਕ ਆ ਗਏ। ਉਹਦੀ ਕੀ ਵਜ੍ਹਾ ਸੀ? ਅੱਛਾ, ਉਹਦੀ ਵੀ ਇੱਕ ਵਜ੍ਹਾ, ਅਨਾਰਕਲੀ ਨਿਸਬਤਨ ਕੰਜੈਸਟਡ ਸੀ, ਦਿੱਲੀ ਦਰਵਾਜ਼ਾ ਨਿਸਬਤਨ ਕੰਜੈਸਟਡ ਸੀ। ਇਹ ਦਰਿਆ ਦੇ ਨਜ਼ਦੀਕ ਹੁੰਦੀ ਵਜ੍ਹਾ ਜ਼ਿਆਦਾ ਖੁੱਲਾ ਡੁੱਲਾ ਇਲਾਕਾ ਸੀ। ਤੁਸੀਂ ਅਗਰ ਉਹਦੀ ਸੰਜੇ ਲੀਲਾ ਭੰਸਾਲੀ ਦੀ ਫਿਲਮ ਹੀਰਾ ਮੰਡੀ ਦੇਖੋਗੇ ਨਾ, ਲੋਕੀ ਕਹਿੰਦੇ ਨੇ ਉਹਦੇ ਅੰਦਰ ਜਿਹੜੇ ਉਹਨੇ ਵੱਡੇ ਵੱਡੇ ਘਰ ਦਿਖਾਏ ਨੇ ਉਹ ਇੱਥੇ ਨਹੀਂ ਸਨ, ਇੱਥੇ ਹੈ ਸਨ। ਭਾਈਜਾਨ ਇੱਥੇ ਹੁਣ ਵੀ ਹੈਗੇ ਜੇ। ਟਕਸਾਲੀ ਦੇ ਅੰਦਰ ਵੀ ਭਾਟੀ ਚਲੇ ਜਾਓ, ਟਕਸਾਲੀ ਚਲ ਜਾਓ, ਗੁਮਟੀ ਚਲ ਜਾਓ, ਛੋਟਾ ਜਿਹਾ ਦਰਵਾਜ਼ਾ ਹੋਏਗਾ 4 ਫੁੱਟ ਦਾ ਤੇ 4 ਫੁੱਟ ਬਾਈ 6 ਫੁੱਟ ਜਾਂ 8 ਫੁੱਟ ਦਾ ਬੂਹਾ ਹੋਏਗਾ, ਪਿੱਛੇ 2 ਕਨਾਲ ਦਾ ਘਰ ਹੁੰਦਾ ਜੇ। ਐਦਾਂ ਹੀ ਹੈ ਜਿਹੜੀਆਂ ਮਾਰਕੀਟਾਂ ਬਣਾਈਆਂ ਲੋਕਾਂ ਨੇ, ਉਹ ਮੇਰਾ ਮਤਲਬ ਕੋਈ ਆਸਮਾਨ ਤੋਂ ਤੇ ਨਹੀਂ ਬਣੀਆਂ। ਮੈਂ ਖੁਦ ਐਸੇ ਘਰ ਦੇਖੇ ਨੇ ਕਿ ਖਾਲੀ ਵਿਹੜਾ ਹੀ 2-2 ਕਨਾਲ ਦਾ ਹੈਗਾ। ਤੇ ਸ਼ਹਿਰ ਦੇ ਵਿੱਚ ਇਹ ਟਕਸਾਲੀ ਦੇ ਅੰਦਰ ਚੁੱਕੇ ਗੁੰਜਾਇਸ਼ ਜ਼ਿਆਦਾ ਸੀ। ਗੁੰਜਾਇਸ਼ ਜ਼ਿਆਦਾ ਹੁੰਦੀ ਵਰਨਾ ਇੱਥੇ ਕੋਈ 100 ਸਾਲ ਪਹਿਲੇ ਤੁਸੀਂ ਕਹਿ ਲਓ ਕਿ ਬਾਜ਼ਾਰੇ ਹੁਸਨ ਬਣ ਗਿਆ, ਖਵਾਤੀਨ ਆ ਗਈਆਂ। ਅੱਛਾ, ਉਸ ਤੋਂ ਬਾਅਦ ਫਿਰ ਹੋਰ ਦੇਖੋ, ਹੁਣ ਅਸੀਂ ਦੂਸਰੇ ਪਾਸੇ ਚੱਲ ਜਾਂਦੇ ਆ। ਇਹਨੂੰ ਇਸ ਐਂਗਲ ਨਾਲ ਦੇਖ ਲੈਂਦੇ ਆ ਕਿ ਬਾਜ਼ਾਰੇ ਹੁਸਨ ਦੀ ਅਗਰ ਗੱਲ ਕੀਤੀ ਜਾਵੇ ਜਾਂ ਬਰੋਥਲਸ ਔਰ ਬਾਜ਼ਾਰੇ ਹੁਸਨ 'ਚ ਫਰਕ ਹੈ। ਅੱਛਾ, ਜਿਸਮ ਫਰੋਸ਼ੀ ਜਾਂ ਨਾਚ ਗਾਣਾ ਇਹ 2 ਮੁਖਤਲਿਫ ਚੀਜ਼ਾਂ ਨੇ। ਨਾਚ ਗਾਣੇ ਦਾ ਤਸਵੁਰ ਬਰੇ ਸਗੀਰ 'ਚ ਹਿੰਦੂਇਜ਼ਮ 'ਚ ਤੇ ਆਲਰੇਡੀ ਹੈ ਹੀ ਹੈ। ਉਹਨਾਂ ਦੇ ਤੇ ਮਤਲਬ ਉਹ ਇਬਾਦਤ 'ਚ ਜਾਂ ਮਜ਼ਹਬ 'ਚ ਸ਼ਾਮਲ ਹੈ। ਪੂਰੇ ਬਰੇ ਸਗੀਰ 'ਚ ਹੈ ਸੀ। ਉਹਦੇ ਬਾਵਜੂਦ ਸਭ ਤੋਂ ਜ਼ਿਆਦਾ ਮਕਬੂਲ ਲਾਹੌਰ ਦੀ ਹੀਰਾ ਮੰਡੀ ਕਿਉਂ ਹੋਈ? ਇਹ ਬੜੀ ਸੋਚਣ ਵਾਲੀ ਗੱਲ ਹੈ। ਉਹਦੀ ਵੀ ਬੁਨਿਆਦੀ ਵਜ੍ਹਾ ਹੈਗੀ ਹੈ ਕਿ ਮੋਸਟ ਟੈਲੈਂਟਡ ਪੀਪਲ ਅਗਰਚੇ ਸਾਰੇ ਇੰਡੀਆ ਤੋਂ ਲੋਕ ਇੱਧਰ ਆਏ ਜੀ। ਮਤਲਬ ਅਗਰ ਤੁਸੀਂ ਇਹ ਲਾਹੌਰ ਦੀ ਹੀਰਾ ਮੰਡੀ ਦੇ ਅੰਦਰ ਸਭ ਤੋਂ ਜ਼ਿਆਦਾ ਲੋਕ ਫਾਜ਼ਿਲਕੇ ਤੋਂ ਆਏ। ਫਾਜ਼ਿਲਕਾ ਸਾਹਮਣੇ ਹੈ ਇੰਡੀਅਨ ਪੰਜਾਬ 'ਚ। ਅੱਛਾ, ਹੋਰ ਵੀ ਬੜੀ ਥਾਵਾਂ ਤੋਂ ਲੋਕ ਆਏ, ਲੇਕਿਨ ਸਭ ਤੋਂ ਜ਼ਿਆਦਾ ਬਾਸਲਾਹੀਅਤ, ਸਭ ਤੋਂ ਖੂਬਸੂਰਤ, ਸਭ ਤੋਂ ਅੱਛੇ ਗਲੇ ਵਾਲੀਆਂ ਔਰਤਾਂ ਇਸ ਏਰੀਏ 'ਚ ਪੈਦਾ ਹੋਈਆਂ। ਦੇਖੋ ਜੋ ਮਰਜ਼ੀ ਕਹੀ ਜਾਵੋ, ਬਟ ਦੇ ਵਰ ਦ ਮੋਸਟ ਟੈਲੈਂਟਡ। ਇੰਡੀਆ ਨੇ ਦਿਖਾਇਆ ਸਿਰਫ ਫਿਲਮਾਂ 'ਚ, ਜੋ ਇੱਥੇ ਹੈਗਾ ਸੀ ਉਹ ਹਕੀਕਤ 'ਚ ਹੈਗਾ ਸੀ। ਮੈਡਮ ਨੂਰਜਹਾਂ ਵੀ ਇੱਥੇ ਹੀ ਆਈ, ਇੱਥੋਂ ਹੀ ਆ ਕੇ ਉਹਨੇ ਸਿੱਖਿਆ 13-14 ਸਾਲ 2 ਸਾਲ ਜਿਹੜੀ 뮤직 ਦੀ ਤਾਲੀਮ ਇੱਥੇ ਲਈ। ਉਹ ਕਸੂਰ ਤੋਂ ਜਦੋਂ ਆਈ ਸੀ ਤੇ ਉਹ ਤੇ ਅੱਲਾ ਵਸਾਈ ਮਤਲਬ ਗਾ ਸਕਦੀ ਸੀ, ਲੇਕਿਨ ਉਹ ਸੁਰਾਂ ਦੀ ਮਹਾਰਤ ਤੇ ਨਹੀਂ। ਨਾਲੇ ਉਹ ਕਹਿੰਦੇ ਸੀ ਕਿ ਮੈਂ ਸਿੰਗਰ ਬਣਨ ਤਾਂ ਆਈ ਨਹੀਂ ਸੀ, ਕੁਦਰਤੀ ਉਹਨਾਂ ਦਾ ਕਹਿੰਦੇ ਤੇ ਉਹ ਇੱਥੇ ਰਹੀ 2 ਸਾਲ। ਉਹ ਤੁਸੀਂ ਉਹਦਾ ਘਰ ਦੇਖਿਆ ਹੋਣਾ। ਉਹ 2 ਸਾਲ ਉੱਥੇ 2.5 ਸਾਲ ਰਹੀ। ਉਹਦੇ ਬਾਅਦ ਉਹਦੀ ਫਿਲਮ ਹਿੱਟ ਹੋ ਗਈ। ਫਿਰ ਉਹ ਜਿਹੜੇ ਰਿਜ਼ਵੀ ਸਾਹਿਬ ਸਨ ਉਹਨਾਂ ਨਾਲ ਉਹਦਾ ਵਿਆਹ ਸ਼ਾ ਹੋ ਗਿਆ ਛੋਟੀ ਉਮਰ 'ਚ। ਉਹ ਫਿਰ ਇੱਧਰੋਂ ਨਿਕਲ ਗਈ, ਉਹ ਮਾਲਟਨ ਵਾਲੀ ਸਾਈਡ ਤੇ ਚਲੀ ਗਈ। ਤੇ ਇਹ ਜਿਹੜਾ ਇਲਾਕਾ ਹੈ ਨਾ, ਇਤਿਹਾਸ ਦੀ ਅਗਰ ਤੁਸੀਂ ਗੱਲ ਕਰਦੇ ਹੋ, ਮਾਜ਼ੀ ਦੀ ਗੱਲ ਕਰਦੇ ਹੋ, ਤੇ ਬੜਾ ਰਿਚ ਕਲਚਰ ਰੱਖਦਾ ਹੈ। ਔਰ ਅਗਰ ਹੁਣ ਦੀ ਤੁਸੀਂ ਗੱਲ ਕਰੋ ਕਿ ਹੁਣ ਇਹ ਕੀ ਪੋਜੀਸ਼ਨ ਹੈ, ਦੇਖੋ ਸਰ, ਹੁਣ ਹੈ ਨਾ ਆਲਮੋਸਟ ਸਾਰਾ ਇਲਾਕਾ ਤੁਸੀਂ ਖੁਦ ਦੇਖਿਆ ਕਮਰਸ਼ੀਅਲ ਹੋ ਗਿਆ। ਮਕਾਮੀ ਲੋਕ ਇੱਥੇ ਪਹਿਲੇ ਵੀ ਨਹੀਂ ਸਨ। ਅੱਜ ਤੋਂ 50 ਸਾਲ ਪਹਿਲੇ ਮਕਾਮੀ ਲੋਕ ਇੱਥੋਂ ਜਾ ਚੁੱਕੇ ਸਨ। ਹਰ ਕਿਸਮ ਦੇ ਮਕਾਮੀ ਲੋਕ ਜਿਨ੍ਹਾਂ ਦਾ ਬਾਜ਼ਾਰੇ ਹੁਸਨ ਨਾਲ ਤਾਲੁਕ ਸੀ, ਉਹ ਵੀ ਜਿਹੜੇ ਆਲੇ ਦੁਆਲੇ ਦੇ ਵਿੱਚ ਟਕਸਾਲੀ ਗੇਟ ਦੇ ਅੰਦਰ ਰਹਿੰਦੇ ਸਨ, ਬੜੇ ਬੜੇ ਤਗੜੇ ਲੋਕ, ਬੜੇ ਬੜੇ ਖਾਨਦਾਨੀ ਲੋਕ ਔਰ ਐਜੂਕੇਟਡ ਲੋਕ, ਉਹ ਸਾਰੇ ਜਾ ਚੁੱਕੇ ਨੇ। ਇਹ ਕਮਰਸ਼ਲਾइज ਹੋ ਰਿਹਾ है। एक वक्त आएगा आप कह सकते हैं 2 दहाइयां बाद या 3 दहाइयां बाद ਇਹ ਦਾਸਤਾਨ ਵੀ ਨਹੀਂ ਹੋਣੀ ਕਿ ਇਸ ਤਰ੍ਹਾਂ ਦੀ ਕੋਈ ਚੀਜ਼ ਸੀ। ਉਦੋਂ ਜੋ ਗੱਲਾਂ ਅਸੀਂ ਅੱਜ ਕਰਨੇ ਪਏ, ਸ਼ਾਇਦ ਉਹ 30 ਸਾਲ ਬਾਅਦ ਲੋਕਾਂ ਨੂੰ ਇਹ ਵੀ ਨਾ ਪਤਾ ਹੋਣਾ। ਅਸੀਂ ਦੇਖਦੇ ਹਾਂ ਟਕਸਾਲੀ ਗੇਟ ਦੇ ਨਾਲ ਹੀ ਲੱਗਦੀ ਹੀਰਾ ਮੰਡੀ ਦੀ ਤੁਸੀਂ ਗੱਲ ਕੀਤੀ। ਜਿਵੇਂ ਕਿ ਇਤਿਹਾਸਕਾਰਾਂ ਕੋਲ ਅਸੀਂ ਸੁਣਿਆ ਹੈ ਕਿ ਅੱਜ ਕੱਲ੍ਹ ਤੇ ਅਸੀਂ ਸੁਣਦੇ ਨੇ ਕਿ ਹੀਰਾ ਮੰਡੀ ਬਦਨਾਮ ਹੈ ਨਾਚ ਗਾਣੇ ਲਈ, ਪਰ ਆਖਿਆ ਜਾਂਦਾ ਹੈ ਕਿ ਹੀਰਾ ਮੰਡੀ ਬੜਾ ਇੱਕ ਅਦਬੀ ਕਲਚਰ ਵੀ ਇੱਥੇ ਪਾਇਆ ਜਾਂਦਾ ਸੀ। ਜਿਵੇਂ ਕਿ ਅਸੀਂ ਉਸਤਾਦ ਦਾਮਨ ਸਾਹਿਬ ਨੂੰ ਦੇਖਿਆ, ਠੀਕ ਹੈ, ਸ਼ਾਇਰ। ਉਸ ਤੋਂ ਇਲਾਵਾ ਹੋਰ ਵੀ ਬੜੀਆਂ ਅਦਬੀ ਬੈਠਕਾਂ ਸੁਰ ਤੇ ਸੰਗੀਤ ਦੀਆਂ ਗੱਲਾਂ ਹੁੰਦੀਆਂ ਸਨ। ਮਤਲਬ ਕਿਹਾ ਜਾ ਸਕਦਾ ਹੈ ਕਿ ਨਾਲ ਨਾਲ ਇਹਦੇ ਵਿੱਚ ਬਹੁਤ ਸਾਰੀ ਅਦਬ ਦੀਆਂ ਗੱਲਾਂ ਵੀ ਸਨ। ਬਟ ਇਹ ਚੀਜ਼ ਕਿਵੇਂ ਆਈ ਕਿ ਲੋਕਾਂ ਨੇ ਸਿਰਫ ਇਹਨੂੰ ਇਹਦੇ ਨਾਲ ਹੀ ਜੋੜ ਦਿੱਤਾ ਕਿ ਸਿਰਫ ਇੱਥੇ ਨਾਚ ਗਾਣਾ ਤੇ ਸਿਰਫ ਰਕਸ ਵਾਲੀਆਂ ਚੀਜ਼ਾਂ ਹੁੰਦੀਆਂ ਸਨ। ਲੋਕ ਅਕਸਰ ਆਪਣੇ ਘਰ ਤੋਂ ਥੱਕੇ ਆਏ ਇੱਥੇ ਆ ਕੇ ਆਪਣੇ ਚਾਅ ਪੂਰੇ ਕਰਦੇ ਸਨ। ਇਹ ਗੱਲ ਕਿਸ ਦੌਰ ਦੇ ਵਿੱਚ ਸ਼ੁਰੂ ਹੋ ਗਈ? ਹਾਲਾਂਕਿ ਪਿੱਛੇ ਦੇਖਿਆ ਜਾਏ ਤੇ ਅਦਬੀ ਬੈਠਕਾਂ ਸਨ ਇੱਥੇ ਦੇਖੋ ਤੁਸੀਂ ਉਸਤਾਦ ਦਾਮਨ ਦਾ ਜ਼ਿਕਰ ਕੀਤਾ ਤੇ ਸਾਗਰ ਸਦੀਕੀ ਵੀ ਸੀ। ਸਾਗਰ ਸਦੀਕੀ ਵੀ ਟਕਸਾਲੀ ਦੀ ਹਦੂਦ 'ਚ ਹਜ਼ੂਰੀ ਬਾਗ ਹੀ ਬੈਠਾ ਹੁੰਦਾ ਸੀ। ਜੀ। ਅੱਛਾ, ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹਦਾ ਤਾਲੁਕ ਫਾਈਨਾਂਸਿਸ ਨਾਲ ਹੈ।
ਬਦਲਦੇ ਹੋਏ ਜ਼ਮਾਨੇ ਦੇ ਨਾਲ ਚੀਜ਼ਾਂ ਬਦਲ ਗਈਆਂ। ਮਿਸਾਲ ਦੇ ਤੌਰ ਤੇ ਦੇਖੋ ਜੀ, ਸਾਦਾ ਲਫ਼ਜ਼ਾਂ 'ਚ ਗੱਲ ਕਰੀਏ, ਤਮਾਸ਼ਬੀਨੀ ਜਿਹੜੀ ਸੀ ਇਹ ਸੌਖੇ ਬੰਦਿਆਂ ਦਾ ਕੰਮ ਸੀ ਨਾ, ਹਾਂ ਇਹ ਮਾੜੇ ਬੰਦੇ ਦਾ ਕੰਮ ਨਹੀਂ ਸੀ, ਜਿਹੜੀ ਸਿੱਧੀ ਗੱਲ ਜਿਹੜੀ ਸਿੱਧੀ ਗੱਲ ਤੇ ਉਹ ਹੁਣ ਤਗੜਾ ਔਰ ਖਾਨਦਾਨੀ ਬੰਦੇ ਇਸ ਗੱਲ ਨੂੰ ਕ੍ਰੈਡਿਟ ਸਮਝਦੇ ਸੀ। ਅਗਰ ਕੋਈ ਖਾਨਦਾਨੀ ਬੰਦਾ ਮਤਲਬ ਤਮਾਸ਼ਬੀਨੀ ਨਹੀਂ ਕਰਦਾ ਸੀ ਜਾਂ ਕਿਸੇ ਤਵਾਈਫ ਦੇ ਡੇਰੇ ਤੇ ਨਹੀਂ ਜਾਂਦਾ ਸੀ, ਉਹ ਕਹਿੰਦੇ ਸੀ ਯਾਰ ਇਹ ਠੰਡਾ ਆਦਮੀ ਹੈ, ਹਾਂ ਸਾਡਾ ਇਹ ਪੁਰਾਣਾ ਇਸ ਖਿੱਤੇ ਦਾ ਕਲਚਰ ਸੀ। ਅੱਛਾ, ਉਹਦੇ ਬਾਅਦ ਹੋਇਆ ਕੀ ਕਿ ਲੇਟ 70s ਦੇ ਵਿੱਚ, ਭੁੱਟੋ ਸਾਹਿਬ ਦੇ ਜ਼ਮਾਨੇ ਦੇ ਵਿੱਚ 77 ਵਿੱਚ ਜਦੋਂ ਇੱਥੇ ਮਾਰਸ਼ਲ ਆਇਆ, ਪਹਿਲੀ ਤਾਂ ਗੱਲ ਹੈ कि जो इतने मार्शल आया, जनरल ज़ियाउल हक साहब का दौर आया तो इस्लाम और जो मज़हब है ना उसको इम्पोज किया गया। मज़हब बहुत ज़्यादा हम लोगों पे अप्लाई कर दिया गया ना, लोग बहुत ज़्यादा मजहबी हो गए। वो एक जो मौजूद थे जिनमें जरासीम पहले है सन, जिन्हें मज़हब दे वो उभर के सामने आ गए, नवीं नस्लें जड़ियाँ पैदा हुई उन्होंने अंदर वो जरासीम ट्रांसफर हो गए और ਜਿਹੜੇ ਨਿਸਬਤਨ ਲਿਬਰਲ ਮੋਡਰੇਟ ਸੈਕੂਲਰ ਮਾਈंडेड ਲੋਕ ਸਨ ਉਹ ਚੁੱਪ ਹੁੰਦੇ ਚਲੇ ਗਏ, ਉਹ ਆਵਾਜ਼ਾਂ ਦਬਾਤੀਆਂ ਗਈਆਂ। ਇਸ ਦੌਰਾਨ ਹੁਆ ਇਹ ਕਿ ਉਹ ਜਿਹੜੇ ਲੋਕ ਜਿਨ੍ਹਾਂ ਲਈ ਰੂਟੀਨ ਸੀ, ਮੇਰੇ ਇੱਕ ਮਿਲਣ ਵਾਲੇ ਸਾਹਿਬ ਨੇ, ਉਹਨਾਂ ਮੈਨੂੰ ਇੱਕ ਗੱਲ ਦੱਸੀ, ਕਹਿੰਦੇ ਯਾਰ ਭੱਟੋ ਦਾ ਜ਼ਮਾਨਾ ਸੀ ਤੇ ਜ਼ਿਆਉਲ ਹਕ ਨੇ ਟੇਕ ਓਵਰ ਕੀਤਾ ਤੇ ਇੱਥੇ ਮਾਰਸ਼ਲ ਲੱਗਾ ਸੀ ਤੇ ਮੈਨੂੰ ਰੋਜ਼ ਰਾਤ ਨੂੰ ਗਾਣਾ ਸੁਣਨ ਦੀ ਆਦਤ ਸੀ, ਸ਼ੌਕ ਸੀ। ਕਹਿੰਦਾ ਹੁਣ ਮਾਰਸ਼ਲ ਲੱਗਾ, ਨਿਕਲ ਨਹੀਂ ਸਕਦੇ, ਸਿਰਫ ਐਂਬੂਲੈਂਸ ਤੋਂ ਜਾਣ ਦੀ ਇਜਾਜ਼ਤ ਸੀ। ਕਹਿੰਦਾ ਮੈਂ ਐਂਬੂਲੈਂਸ ਕਰਾ ਕੇ ਹੀ ਰਮੰਡੀ ਆ ਗਿਆ। ਅੱਛਾ ਸਰ, ਲੋਕ ਹੈ ਨੇ, ਇਹ ਕੋਈ ਐਸੀ ਗੱਲ ਨਹੀਂ। ਅੱਜ ਕੱਲ ਦਾ ਬੰਦਾ ਇਹ ਸਮਝ ਨਹੀਂ ਸਕਦਾ, ਇਹ ਦੁਨੀਆ ਹੀ ਅਲੱਗ ਹੈ, ਇਹ ਇੱਕ ਹੋਰ ਦੁਨੀਆ ਹੈ। ਜਦੋਂ ਫਾਈਨੈਂਸ਼ੀਅਲ ਕਰੰਚ ਆਇਆ ਨਾ ਤੇ ਜਿਹੜੇ ਇੱਥੇ ਦੇ ਲੋਕ ਨੇ ਉਹਨਾਂ ਨੇ ਤੇ ਰੋਟੀ ਚਲਾਣੀ ਸੀ ਨਾ ਯਾਰ, ਜਿਹੜੇ ਇੱਥੇ ਰਹਿੰਦੇ ਸਨ ਉਹ ਫਿਰ ਨਾਚ ਗਾਣੇ ਤੋਂ ਡਿਵੈਲਿਊ ਹੋਏ, ਥੱਲੇ ਆਏ। ਜਿਹੜੇ ਖਾਨਦਾਨੀ ਔਰ ਤਗੜੇ ਲੋਕ ਸਨ ਉਹ ਤੇ ਨਹੀਂ ਹੋਏ, ਨਵੇਂ ਲੋਕ ਆ ਕੇ ਬਸ ਗਏ। ਜਿਹੜੇ ਨਵੇਂ ਲੋਕ ਆ ਕੇ ਬਸੇ ਉਹ ਇਸ ਪਾਸੇ ਚਲੇ ਗਏ, ਬਰੋਥਲਿਜ਼ਮ ਵਾਲੇ ਪਾਸੇ, ਇਸ ਤਰ੍ਹਾਂ ਡਿਵੈਲਿਊ ਹੈ। ਅੱਛਾ, ਤੇ ਵੀਰ ਜੀ ਬਹੁਤ ਸੋਹਣਾ ਤੁਸੀਂ ਗਾਈਡ ਕੀਤਾ ਸਾਡੇ ਦਰਸ਼ਕਾਂ ਨੂੰ, ਜਿੱਦਾਂ ਤੁਸੀਂ ਇਹਦੀ ਇਤਿਹਾਸਿਕ ਇੰਪੋਰਟੈਂਸ ਬਾਰੇ ਦੱਸ ਰਹੇ ਹੋ। ਇੱਕ ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਟਕਸਾਲੀ ਗੇਟ ਨੂੰ ਕਿਵੇਂ ਦੇਖਦੇ ਹੋ, ਕਿ ਇੱਥੇ ਕੀ ਸੁਧਾਰ ਹੋ ਸਕਦੇ ਆ ਜਾਂ ਕਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਮੌਜੂਦ ਆ ਉਹ ਘੱਟ ਹੋ ਜਾਣਗੀਆਂ, ਕਿਸ ਚੀਜ਼ ਦਾ ਵਾਧਾ ਹੋ ਜਾਏਗਾ, ਇਹਨੂੰ ਕਿਵੇਂ ਦੇਖਦੇ ਹੋ? ਇਸ ਵਕਤ ਤੇ ਦੇਖੋ ਇਹ ਸਾਰਾ ਇਲਾਕਾ ਹੀ ਕਮਰਸ਼ੀਅਲ ਹੋ ਗਿਆ ਹੈ, ਇਹ ਚਲਾ ਗਿਆ ਹੈ, ਇਹਨੂੰ ਮਾਰਕੀਟ ਬਣਾ ਦਿੱਤਾ ਗਿਆ ਹੈ। ਤੁਸੀਂ ਦੇਖ ਕੇ ਆਏ ਹੋ, ਸਾਰਾ ਕੁਝ ਦੇਖ ਕੇ ਆਏ ਹੋ। ਇੱਥੇ ਹੁਣ ਕੋਈ ਚੱਕਰ ਨਹੀਂ ਹੈਗਾ, ਸਿਰਫ ਨਾਮ ਦਾ ਨਾਮ ਰਹਿ ਗਿਆ ਇਹਦਾ ਕਿ ਭਈ ਇਹ ਟਕਸਾਲੀ ਗੇਟ ਹੈ ਜਾਂ ਇਹ ਵਾਲਾ ਇਲਾਕਾ ਹੈ ਜਿਹੜਾ ਰੈੱਡ ਲਾਈਟ ਏਰੀਆ ਹੈ। ਇੱਥੇ ਕੋਈ ਜਿਸਮ ਫਰੋਸ਼ ਲੋਕ ਮੌਜੂਦ ਨਹੀਂ ਹੈਗੇ। ਹਾਂ, ਇੱਥੇ ਹੁਣ ਦੇਖੋ ਮਾਸ਼ਰਾ ਬਦਲਿਆ, ਕੁਝ ਚੰਦ ਲੋਕ ਨਜ਼ਰ ਆਉਂਦੇ ਨੇ ਥੋੜੇ ਬਹੁਤ। ਉਹ ਕੌਣ ਨੇ? ਖਾਜਾ ਸਰਾ ਨੇ, ਔਰ ਦੇ ਆਰ ਐਕਚੁਅਲੀ ਨਾਟ ਖਾਜਾ ਸਰਾ। ਉਹ ਕੋ ਖਾਜਾ ਸਰਾ ਨਹੀਂ ਹੈਗੇ, ਉਹ ਮੁੰਡੇ ਖੁੰਡੇ ਜਿਹੜੇ ਨੇ ਉਹ ਟਰਾਂਸਜੈਂਡਰ ਟਾਈਪ ਜਿਹੜੇ ਨੇ, ਕੁਛ ਤੁਹਾਨੂੰ ਉਹ ਨਜ਼ਰ ਆ ਜਾਣਗੇ। ਕੋ ਹੋ ਸਕਦਾ ਹੈ, ਮੁਮਕਿਨ ਹੈ, ਮੈਨੂੰ ਤੇ ਨਹੀਂ ਪਤਾ, ਹੋ ਸਕਦਾ ਕੋਈ 2 4 6 ਲੋਕ ਐਸੇ ਹੋਣ ਜਿਹੜੇ ਜਿਸਮ ਫਰੋਸ਼ੀ 'ਚ ਵੀ ਮੁਲਵਸ ਹੋਣ। ਲੇਕਿਨ ਇਸ਼ੂ ਪਤਾ ਕੀ ਹੈ? ਇਸ਼ੂ ਹੈਗਾ ਕਿ ਆਉਣ ਵਾਲੇ ਵਕਤ ਦੇ ਵਿੱਚ ਅਗਰ ਤੇ ਤੁਸੀਂ ਵਾਲ ਸਿਟੀ ਨੂੰ ਇੰਟੈਕਟ ਕਰ ਰਹੇ ਹੋ, ਗਵਰਨਮੈਂਟ ਜਿਹੜੀ ਹੈ ਮੌਜੂਦਾ ਗਵਰਨਮੈਂਟ ਵਾਲ ਸਿਟੀ ਨੂੰ ਅਗਰ ਇੰਟੈਕਟ ਕਰ ਰਹੀ ਹੈ ਤੇ ਟਕਸਾਲੀ ਨੂੰ ਸਭ ਤੋਂ ਪਹਿਲੇ ਇੰਟੈਕਟ ਕਰੇ। ਇਹ ਐਂਟਰੀ ਪੁਆਇੰਟ ਹੈ, ਉਹ 9 ਦਰਵਾਜ਼ੇ ਲਾਹੌਰ ਦੇ ਜਿਹੜੇ ਜਾਂ 13 ਦਰਵਾਜ਼ੇ ਜਿੰਨੇ ਵੀ ਦਰਵਾਜ਼ੇ ਨੇ ਉਹਨਾਂ ਦਾ ਐਂਟਰੀ ਪੁਆਇੰਟ ਹੈਗਾ। ਤੁਸੀਂ ਇਹਨੂੰ ਇੰਟੈਕਟ ਕਰੋ, ਇਹਨੂੰ ਇੰਟੈਕਟ ਨਹੀਂ ਕੀਤਾ ਜਾ ਰਿਹਾ। ਜੋ ਨਜ਼ਰ ਆਉਂਦਾ ਹੈ ਇਹਨੂੰ ਬਿਲਕੁਲ ਇੰਟੈਕਟ ਨਹੀਂ ਕੀਤਾ ਜਾ ਰਿਹਾ। ਬਾਕੀ ਤੁਸੀਂ ਲਾਹੌਰ ਨੂੰ ਕਰ ਰਹੇ ਹੋ, ਜਿੰਨੇ ਵੀ ਦਰਵਾਜ਼ੇ ਨੇ ਲਾਹੌਰ ਦੇ, ਵਾਲ ਸਿਟੀ ਅਥਾਰਟੀ ਬਣੀ ਹੋਈ ਹੈ ਲੇਕਿਨ ਉਹਦੀ ਐਪਲੀਕੇਸ਼ਨ ਇੱਥੇ ਨਹੀਂ ਹੋ ਰਹੀ। ਉਹਨੂੰ ਕਰੋ, ਇਹਨੂੰ ਪ੍ਰੀਜ਼ਰਵ ਕਰੋ। ਅਗਰ ਤੁਸੀਂ ਇਹਨੂੰ ਪ੍ਰੀਜ਼ਰਵ ਨਹੀਂ ਕਰੋਗੇ ਤੇ ਉਹ ਚੀਜ਼ ਖਤਮ ਹੋ ਜਾਏਗੀ। और जड़ा ना बस इको ही पहचान, चूँकि देखें बुराई वैसे भी बड़ी देर तक सर्वाइव करती है ना, वो इको ही नाम रह जाएगा, इको ही पहचान रह जाएगी। जे इत्थे हीरा मंडी होंदी सी, भावें इत्थे लोग जुत्तियां दे कारखाने बना के बैठे होण, भावें इत्थे कोई होर कारोबार हो रहा होवे, लेकिन पहचान इको रह जाएगी। लेकिन यह पहचान नहीं, यदि पहचान इत्थे बड़े बड़े टैलेंटेड लोग रहे ने। सर एक घर जे गंगा राम दा, हाँ जी सर गंगा राम दा घर सी है। ਉਹਦੇ ਬਾਅਦ ਇਹ ਇਲਾਕਾ ਬਹੁਤ ਰਿਚ ਕਲਚਰ ਦਾ ਹਾਮਿਲ ਇਲਾਕਾ ਹੈ। ਟਕਸਾਲੀ ਦੇ ਬਿਲਕੁਲ ਆਪੋਜ਼ਿਟ ਮੈਂ ਤੁਹਾਨੂੰ ਪਹਿਲੇ ਦੱਸਿਆ, ਇਹ ਮਜ਼ਹਬੀ ਲਿਹਾਜ਼ ਨਾਲ ਹਿੰਦੂ ਜਿਹੜਾ ਮਜ਼ਹਬ ਹੈ ਉਹਨਾਂ ਦੇ ਜਿਹੜੇ ਵੱਡੇ ਵੱਡੇ ਮੰਦਿਰ ਸਨ, जो ਵੱਡੇ ਵੱਡੇ ਜਿਹਨੂੰ ਕਹਿੰਦੇ ਨੇ ਉਹ ਜਿਹੜੇ ਪ੍ਰੀਸਟ ਹੁੰਦੇ ਨੇ, जो उनके वो होते हैं पंडित चंद, वो सब इधर ही रहते थे। ये गौशाला, ये बाग मुंशी लद्दा, ये करीम पार्क, ये रावी, तो ये सारा इलाका जो है प्रिजर्व करने की जरूरत है। ਨਹੀਂ ਬਹੁਤ ਵੀਰ ਜੀ ਤੁਸੀਂ ਬਹੁਤ ਘੈਂਟ ਗਾਈਡ ਕੀਤਾ ਸਾਡੇ ਸਾਰੇ ਦਰਸ਼ਕਾਂ ਨੂੰ। ਹਾਂਜੀ ਦਰਸ਼ਕੋ, ਤੁਸੀਂ ਦੇਖ ਸਕਦੇ ਹੋ ਕਿ ਵੀਰ ਜੀ ਨੇ ਸਾਨੂੰ ਇਤਿਹਾਸਿਕ ਇੰਪੋਰਟੈਂਸ ਦੇ ਬਾਰੇ ਦੱਸਿਆ, ਸਮੇਂ ਦੇ ਨਾਲ ਕਿਵੇਂ ਕਿਵੇਂ ਇਹਦੇ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਤੇ ਅੱਗੇ ਆਉਣ ਵਾਲੇ ਸਮੇਂ ਦੇ ਬਾਰੇ ਵੀ ਗਾਈਡ ਕੀਤਾ। ਸੋ ਜਿਵੇਂ ਕਿ ਆਪਾਂ ਹਮੇਸ਼ਾ ਆਪ ਜੀ ਨੂੰ ਕਹਿੰਦੇ ਆ ਕਿ ਜਦੋਂ ਵੀ ਤੁਸੀਂ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰੋ, ਵਿਜ਼ਿਟ ਕਰੋ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਹੈਰੀਟੇਜ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਜਾਏ, ਕਿਉਂਕਿ ਇਹ ਆਉਣ ਵਾਲੀ ਪੀੜ੍ਹੀਆਂ ਵਾਸਤੇ ਜੇ ਸਾਨੂੰ ਦੱਸਣਾ ਚਾਹੁੰਦੇ ਆ ਕਿ ਇੱਥੇ ਕੁਝ ਚੀਜ਼ਾਂ ਵਸਦੀਆਂ ਸਨ, ਇੱਥੇ ਅਦਬੀ ਬੈਠਕਾਂ ਜਾਂ ਜੋ ਵੀ ਸੁਰ ਸੰਗੀਤ ਦੀਆਂ ਚੀਜ਼ਾਂ ਹੁੰਦੀਆਂ ਸਨ ਤੇ ਉਹਨਾਂ ਨੇ ਜੇ ਦੇਖਣਾ ਤੇ ਇਹਨੂੰ ਪ੍ਰੀਜ਼ਰਵ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ। ਮੈਂ ਧੰਨਵਾਦ ਕਰਦਾ ਵੀਰ ਜੀ ਤੁਹਾਡਾ ਵੀ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਅਤੇ ਇਤਿਹਾਸਿਕ ਪੱਖਾਂ ਦੇ ਉੱਤੇ ਗੱਲ ਕੀਤੀ। ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹਾਂਗਾ, ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਇਆ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਜਿਉਂਦੇ ਰਹੋ, ਜਿਉਂਦੇ ਰਹੋ।
ਹਾਂਜੀ ਦਰਸ਼ਕੋ, ਅੱਜ ਤੁਸੀਂ ਮੇਰੇ ਨਾਲ ਕੀਤੀ ਟਕਸਾਲੀ ਗੇਟ ਦੀ ਸੈਰ, ਜਿਹਦੇ ਵਿੱਚ ਅਸੀਂ ਬਹੁਤ ਸਾਰੀ ਇਤਿਹਾਸਿਕ ਬਿਲਡਿੰਗਾਂ ਨੂੰ ਦੇਖਿਆ ਜੋ ਕਿ ਇਤਿਹਾਸ ਦੇ ਨਾਲ ਸੁਮੇਲ ਖਾਂਦੀਆਂ ਸਨ। ਜਿਹਦੇ ਵਿੱਚ ਆਪਾਂ ਵਿਜ਼ਿਟ ਕੀਤਾ ਸਰ ਗੰਗਾ ਰਾਮ ਜੀ ਦਾ ਘਰ, ਪਾਕਿਸਤਾਨ ਟਾਕੀ ਸੈਲਮਾ ਜੋ ਕਿ ਪਾਕਿਸਤਾਨ ਦਾ ਪਹਿਲਾ ਸਿਨੇਮਾ ਘਰ ਸੀਗਾ। ਉਸ ਤੋਂ ਬਾਅਦ ਮਲਕਾ ਤਰਨਮ ਨੂਰ ਜਹਾਂ ਜੀ ਦੇ ਘਰ ਨੂੰ ਦੇਖਿਆ, ਖੁੱਸਾ ਸ਼ੋਪ ਨੂੰ ਦੇਖਿਆ ਜਿਹਦੇ ਵਿੱਚ ਖੁੱਸੇ ਦੀ ਇੱਕ ਬਹੁਤ ਵੱਡੀ ਵੈਰਾਈਟੀ ਨੂੰ ਅਸੀਂ ਦੇਖਿਆ। ਉਸ ਤੋਂ ਬਾਅਦ ਅਸੀਂ ਤਰਨਮ ਚੌਂਕ ਦੇ ਵਿੱਚ ਪਹੁੰਚੇ ਜਿੱਥੇ ਤਰਨਮ ਸਿਨੇਮਾ ਸੀਗਾ। ਉਸ ਤੋਂ ਬਾਅਦ ਟਿੱਬੀ ਥਾਣੇ ਤੋਂ ਲੰਘਦੇ ਹੋਏ ਆਪਾਂ ਲਾਮਾ ਇਕਬਾਲ ਸਾਹਿਬ ਜੀ ਦਾ ਉਸ ਥੜੇ ਨੂੰ ਦੇਖਿਆ ਜਿੱਥੇ ਬਹਿ ਕੇ ਉਹਨਾਂ ਨੇ ਸ਼ਾਇਰੀ ਦਾ ਆਗਾਜ਼ ਕੀਤਾ ਸੀ। ਤੇ ਅਖੀਰ ਦੇ ਵਿੱਚ ਅਸੀਂ ਉਸਤਾਦ ਦਾਮਨ ਜੀ ਦਾ ਹੁਜਰਾ ਦੇਖਿਆ ਜਿੱਥੇ ਉਹ ਅਰਦਬੀ ਬੈਠਕਾਂ ਸਜਾਇਆ ਕਰਦੇ ਸਨ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ੍ਰੀ ਅਕਾਲ।